ਯਾਰ ਸੋਚ ਯਾਰ ਗੇਟ ਤੇ ਥੱਲੋਂ ਚੀਤ ਨਹੀਂ ਹੁੰਦੀ ਉਹ ਚੇਂਜ ਕਰਕੇ ਤੌਲੀਆ ਫਸਾਉਂਦੇ ਮੈਂ ਕਿਹਾ ਏਸੀ ਲਵਾਇਆ ਕਹਿੰਦਾ ਨਹੀਂ ਭਰਾਵਾ ਉਹ ਥੱਲੋਂ ਬਿੱਲ ਸੁੱਟ ਗਿਆ ਉਹਦੀਆਂ 12 ਲੱਤਾਂ ਵਾ ਜਿਹੜਾ ਅਮੀਰ ਹੋਇਆ ਭਾਜੀ ਬੜਾ ਗੁੱਲੀ ਨਾਲ ਚਾਹ ਪੀਤੀ ਹੁੰਦੀ ਮੈਂ ਸ਼ਹਿਰੀ ਟੱਚ ਵੀ ਸੀਗਾ ਤੇ ਪਿੰਡੂ ਵੀ ਸੀ ਤੇ ਆਪਣਾ ਨਾਮ ਰੱਖਿਆ ਮੂਨ ਵਰਿਆਮ। ਆ ਦੇਖ ਯਕੀਨ ਕਰੋ ਤੇ ਵਿਆਹ ਤੇ ਉਹਨੂੰ 2 ਘੰਟੇ ਫਿਜ਼ੀਕਲ ਕਰਾਈ ਹੋਰ ਕਾਲਾ ਨਿਕਲ ਆਇਆ। ਐਦਾਂ ਦਾ ਖੁਸਲਾਮ ਪੈਰ ਨਾ ਵਾਈਟ ਅੰਜ ਦਿੰਦੇ। अस्सलाम वालेकुम जी, खुश आमदीद। ये देखिए मेरे साथ मौजूद हैं मिठापुरिया दानिश, कालू भाई और अलियास अंजुम साहब। ਭਾਜੀ ਇਹਨਾਂ ਨੂੰ ਲੇਕਿਨ ਇੱਕ ਗੱਲ ਸ਼ੁਰੂ ਚ ਹੀ ਕਹਿ ਦੋ ਕਿ ਚੌਕਸ ਹੋ ਕੇ ਬਹਿਣਾ ਵਾ, ਤਾੜੀ ਦਾ ਕਿਸੇ ਨੂੰ ਪਤਾ ਹੀ ਨਹੀਂਗਾ। चौकस हो के यार बहना। ਸ਼ੋਅ ਸ਼ੁਰੂ ਹੋਇਆ ਯਾਰ। ਹਲੋ ਹਲ ਹੁਣ ਠੀਕ ਹੈ। ਤੁਸੀਂ ਤਾਂ ਜਿਵੇਂ ਚੀਲ ਡਾਊਨ ਡਾਇਓ ਭਾਜੀ। सबके असली चेहरे ना दिखाए जिंदगी, हाँ सबके असली चेहरे ना दिखाए जिंदगी। तो मेरे वालदैन मुझसे रूठ जाएंगे। ਵਾਹ ਵਾਹ अपना तो बन। हाँ मेरे अंदर किताबों के सिवा कुछ भी नहीं जिंदगी। सबके असली चेहरे ना दिखाए जिंदगी, मिलावट साबित करने वाले को 5000 रुपया इनाम। सबके असली चेहरे ना दिखाए जिंदगी। जलने वाले का मुंह काला। वाह 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 क्या बात। क्या बात है, जोकर बूट होंदा। सबके असली चेहरे ना दिखाए जिंदगी। ਉੱਡ ਕੋਠੇ ਉੱਤੇ ਕਾਵਾਂ ਵੇ। ਉਹ ਯਾਰ ਮਿੱਠੇ ਨਾ ਯਾਰ ਇਹ ਤਾਂ ਸਟਾਰਟ ਹੋਇਆ ਵਾ ਤੇ ਭੌਂਕ ਪਾਉਣਾ ਤੂੰ ਫਿਰ ਸ਼ੁਰੂ ਕਰਤਾ ਵਾ ਯਾਰ। ਤੈਨੂੰ ਕਿੰਨੀ ਵਾਰੀ ਕਿਹਾ ਵਾ ਯਾਰ। घटिया यार मिठे सबके असली चेहरे ना दिखाए जिंदगी। मैं पकड़ा जाऊंगा। नहीं यार फड़िया नहीं जाता मैं। सबके असली चेहरे ना दिखाए जिंदगी। दीवार के गिरी मेरे कच्चे मकान की लोगों ने कान की और तेरे दिल शाबाशी। दीवार के गिरी तेरा मेरे दौर शाबाश भाई। वो तेरे निके बड़े शाबाश होए। ਲੱਖ ਦੀ ਸ਼ਾਬਾਸ਼ ਭਾਈ ਚੱਲ ਭਾਈ। ਦਿਲ ਦੀਆਂ ਗਹਿਰਾਈਆਂ ਤੋਂ ਤੈਨੂੰ ਅਸੀਂ ਸ਼ਾਬਾਸ਼ ਪੇਸ਼ ਜਾਨ ਕੇ ਥਾ ਗਰਾਈਆਂ ਨਾਲ। ਹਾਂ ਤੇਰੇ ਤੇ ਥਾ। सबके असली चेहरे ना दिखाए जिंदगी। लोगों ने पूछ पूछ कर बीमार कर दिया। ਓਏ वो हो रहा है, वो हो रहा है यार। अच्छा चलो यार प्लीज यार चुप कर। ਦੁਬਾਰਾ ਕਰੋ ਬਿਸਮਿਲ੍ਲਾ ਯਾਰ ਸ਼ੇਰ ਸੁਣ ਲਓ। इन्हें गल कर दी। नहीं इन्हें गल कर दी। ਇਹ ਗੱਲ ਕਰ ਰਹੀ ਜਿਹੜਾ ਤਾਂ ਤਮਹੀਦ ਕਵੇ ਨਾ, ਜਿਹੜਾ ਸਾਨੂੰ ਰੋਕ ਰਿਹਾ ਨਾ। ਨਹੀਂ ਯਾਰ ਨਾ ਯਾਰ ਨਾ ਜਿਹੜਾ ਤਮਹੀਦ ਬਣੇ ਕਵੇ ਨਾ ਨਹੀਂ ਯਾਰ ਉਹ ਚੱਲ ਕਹਿ ਉਹ ਕਹਿਣ ਦੋ ਯਾਰ, ਉਹ ਅੱਗੋਂ ਲਾਜ਼ਮੀ ਕਰੇਗਾ। ਯਾਰ ਕੋਈ ਨਾ ਗੱਲ ਕਰੇ ਯਾਰ। सबके असली चेहरे ना दिखाए जिंदगी। सागर को खुदा याद नहीं। ये पूरा फिट है ये। सबके असली चेहरे ना दिखाए जिंदगी। कुछ लोगों से मुझे बहुत मोहब्बत है। ਅੱਛਾ ਤੁਹਾਨੂੰ ਨਹੀਂ ਲੱਗਦਾ ਜੋ ਗੱਲ ਕਰਦੇ ਵੀ ਨੱਕ ਹੋਰ ਤਾਂ ਜਾਂਦਾ ਐ ਹੋ ਜਾਂਦਾ ਵਾ। निच ਔਰ ਮੈਨੂੰ ਇੰਜ ਲੱਗਦਾ ਕਿ ਨੱਕ ਨਾਲ ਗੱਲ ਕਰਨ ਡਿਆ ਐ ਕਰਕੇ ਨਾ। ਗੇਮਾਂ ਸਭ ਕੇ ਯਾਰ ਵੇਖ ਲੈ ਅਸੀਂ ਸਾਰੇ ਨਿਊਟਨ ਨਾਲ ਭਾਅ ਦਾ ਵਟਾਂ ਵਾਲਾ ਮੂੰਹ ਹੀ। ਤੈਨੂੰ ਕੀ ਪਤਾ ਐਸ ਮੌਸਮ ਚ ਕਾਟਨ ਨਹੀਂ ਵੇਖਦੀ ਐ। यार एक मिनट मकोना देखिया तुसी ਕਿਉਂ? ਮੈਂ ਉੱਥੇ ਕੀ ਲੈਣ ਜਾਣਾ ਭਾਈ, ਮੈਂ ਅੱਗੋਂ ਵੇਖਾਂ। मकोने ने देखिया अजे तक। ਮੈਂ ਤੈਨੂੰ ਵੇਖ ਕੇ ਪਤਾ ਨਹੀਂ ਕਿੱਦਾਂ ਬਰਦਾਸ਼ਤ ਕਰਦੇ ਆ। ਅਲਿਆਸ ਅੰਜਮ ਸਾਹਿਬ ਜੀ ਇੱਕ ਸਦੀ ਦਾ ਨਾਮ, ਮੇਰੇ ਮੋਸਟ ਸੀਨੀਅਰ। ਮੈਂ ਸੱਚੀ ਮੁੱਚੀ ਇਸ ਫੀਲਡ ਦੇ ਵਿੱਚ ਮੈਂ ਜਦੋਂ ਕਦਮ ਰੱਖਿਆ ਤੇ ਇਹਨਾਂ ਨੇ ਮੇਰੇ ਲਈ ਯਾਰ ਬਹੁਤ ਮੈਂ ਜ਼ਿਆਦਾ ਕਹਿੰਦਾ ਸਪੋਰਟ ਇਸ ਕੀਤੀ। ਗੱਲ ਨੂੰ ਪੁਰ ਕਰਾਓ ਯਾਰ ਭਾਈ ਫੈਸਲਾ ਇਹ ਦਿਨ ਨੇ ਹੀ ਤੁਹਾਡਾ ਤੁਸੀਂ ਲੇਕਿਨ ਇਸ ਜ਼ਾਲਮ ਵੀ ਭਾਈ, ਇਸ ਭਾਈ ਨੇ ਮੇਰੇ ਤੋਂ ਜ਼ੁਲਮ ਵੀ ਕੀਤੇ, ਉਹ ਮੈਂ ਦੱਸਾਂਗਾ ਉਸਤਾਦ ਜੀ ਨਾਲ ਬਹਿ ਕੇ ਨਾ। ਜ਼ੁਲਮ ਦੱਸੋ। ਇਹਨੇ ਜਿਹੜੇ ਜ਼ੁਲਮ ਕੀਤੇ। ਓਏ ਭਾਈ ਅੱਛਾ ਹਰ ਬੰਦਾ ਇਸ ਟਾਈਮ ਬੜਾ ਪਰੇਸ਼ਾਨ ਹੈ ਮਿੱਠਾ ਜੀ, ਹਰ ਬੰਦਾ ਹੀ ਪਰੇਸ਼ਾਨ ਹੈ। ਤੇ ਤੁਸੀਂ ਚੁੱਪ ਕਰਕੇ ਲੰਘ ਜਾ ਕਰੋ ਤੁਹਾਨੂੰ ਭਾਜੀ ਜਦੋਂ ਹਰ ਬੰਦਾ ਪਰੇਸ਼ਾਨ ਹੈ ਨਾ ਤੇ ਤੁਸੀਂ ਹਸਾਓ, ਤੁਸੀਂ ਉਹਨਾਂ ਨੂੰ ਯਾਦ ਨਾ ਕਰਾਓ ਕਿ ਤੁਸੀਂ ਪਰੇਸ਼ਾਨ ਹੋ, उनकी खुशी को बहलाओ, इधर झुकते करे। नहीं वही कह रहा हूँ ना क्या कहने कि यार खोता इसरी कीता ਹੁੰਦਾ ਮੈਂ ਕਿਹਾ ਸਦਕੇ ਜਾ। क्या बात है, ओए बकरी ਨੂੰ ਪ੍ਰਪੋਜ਼ ਕੀਤਾ ਹੁੰਦਾ। ਮੈਂ ਕਿਹਾ ਸਦਕੇ ਜਾਵਾਂ ਟੂ ਸਟ੍ਰੋਕ ਕੁੱਤਾ ਹੁੰਦਾ। ਹਾਏ ਹਾਏ ਨੱਕ ਥੱਲੇ ਗਿੱਲੀ ਰੱਖੀ ਹੁੰਦੀ ਆ। ਮੈਂ ਕਿਹਾ ਤੇ ਦੂਰ ਚ ਪੈਸੇ ਜੋੜੇ ਹੁੰਦੇ। ਉਧਰ ਵੇਖ ਲੋ ਗਿੱਲੀ ਬਿੱਲੀ ਵਰਗਾ ਮੂੰਹ। ਦਰਵੇਸ਼ ਦਾ ਬੱਲਾ ਹੁੰਦਾ। ਓਏ ਹੈਵੀ ਘੋੜਾ ਹੁੰਦਾ। ਅਲਫੀ ਦੀ ਫਿਸ਼ਰ ਕੀਤੀ ਹੁੰਦੀ ਹੈ। ਮੈਂ ਕਿਹਾ ਜੀਨਸ ਪਾਉਣ ਵਾਲੇ ਪੀਰ ਹੁੰਦੇ। ਸਮਾਦ ਨਾਲ ਪਰੌਂਠਾ ਚੋਪੜਿਆ ਹੁੰਦਾ। ਮੈਂ ਕਿਹਾ ਜੀ ਕੀ ਕਹਨੇ। ਓਏ ਖੋਤੇ ਤੇ 2 ਪੈਰ ਕੀਤੇ ਹੁੰਦੇ, 1 ਮਿਲਿੰਗ ਨਹੀਂ। ਮੈਂ ਕਿਹਾ ਚਿਕਨ ਗਾਰਾ ਹੁੰਦਾ। ਵਾਹ ਵਾਹ ਵਾਹ। ਇੱਧਰ ਤਾਂ ਵੇਖੋ ਸਵਾਹ ਨਾਲ ਮੂੰਹ ਮਾਂਜਿਆ ਹੁੰਦਾ। ਚਿਮਟੇ ਨਾਲ ਸੋਹਰਾ ਫੜਿਆ ਹੁੰਦਾ। ਮੈਂ ਕਿਹਾ ਕੁੰਗ ਫੂ ਨਾਈ ਹੁੰਦਾ। ਹਾਏ 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 ਵਾਹ ਵਾਹ ਵਾਹ।
ਸਪਾਈਡਰਮੈਨ ਦੀਆਂ ਅੱਡੀਆਂ ਪਾਟੀਆਂ ਓਏ ਹੋਏ ਚੱਲ ਖੈਰ ਮੈਂ ਕਿਹਾ ਸਦਕੇ ਜਾਵਾਂ ਅੰਡਰਟੇਕਰ ਦੀ ਰਸੌਲੀ ਹੁੰਦੀ ਮੈਂ ਕਿਹਾ ਜੀ ਟੱਪ 'ਚ ਜੰਪ ਹੁੰਦਾ ਕਿਆ ਅੱਲਾ ਕੇ ਖੈਰ ਨਿਕਾਹ ਖਾਨ ਜੰਪ ਚੁੱਕਿਆ ਹੁੰਦਾ ਕਿਆ ਕਹਦੇ ਵੇਟਰਾਂ ਨਸੀਬ ਖੋਲੇ ਹੁੰਦੇ ਆ ਕੀ ਹੋ ਗਿਆ ਓਏ ਤੈਨੂੰ ਸੱਸ ਦਾ ਹੈਲਪਰ ਹੁੰਦਾ ਹੀ ਆ। ਓਏ ਸੱਸ ਨੇ ਵੀਲ ਮਾਰਿਆ ਹੁੰਦਾ ਕਿਆ ਬਾਜੀ ਤਲਾਕ ਲਈ ਕਮਰਾ ਬੁੱਕ ਕਰਾਇਆ ਹੁੰਦਾ ਤਲਾਕ ਦੇ ਲਈ। ਵਾਹ ਵਾਹ ਓਏ ਸੱਸ ਨੂੰ ਲੜਾ ਕੇ ਸਹੁਰੇ ਨੂੰ ਦੋਸਤੀ ਕੀਤੀ ਹੁੰਦੀ ਆ ਹਾਂ ਇੱਧਰ ਦੇਖ ਲਓ ਸਮੁੰਦਰ 'ਚ ਬਿਸਰਾ ਕੀਤਾ ਕਿਆ ਓਏ ਸਮੁੰਦਰ 'ਚ ਬੇਸਮੈਂਟ ਹੁੰਦੀ ਓਏ ਓਹ ਕਿਆ ਕਰਦੇ ਇੱਧਰ ਬਾਜੀ ਐਜ ਚੁੱਕਣ ਵਾਲੀ ਪਟੜੀ ਹੁੰਦੀ ਕਿਆ ਕਹਦੇ ਉਹ 5 ਫੁੱਟ ਦੀ ਸ਼ਲਵਾਰ ਹੁੰਦੀ ਇੱਥੇ ਬੰਨੀ ਹੁੰਦੀ ਓਏ ਹੋਏ ਬਾਂਹ ਤੇ ਲਪੇਟਣ ਵਾਲੀ ਟ੍ਰੇਨ ਹੁੰਦੀ ਹਾਂ ਹਾਂ ਸਾਫ਼ ਨਜ਼ਰ ਆਉਣਾ ਜਿੰਨ ਹੁੰਦਾ ਭਾਜੀ ਇੱਧਰ ਦੇ ਲੋ ਗੁੰਗਾ ਸ਼ਾਕਾ ਹੁੰਦਾ ਹਾਏ ਹਾਏ ਤੂੰ ਵੀ ਦੇਖ ਲੈ ਪਲਕਾਂ ਵਾਲਾ ਬੈਂਟਾ ਹੁੰਦਾ ਹੀ ਹਾਂ ਮੈਂ ਕਿਹਾ ਭਾਜੀ ਸੋਨੇ ਦਾ ਕਬਾੜੀਆ ਹੁੰਦਾ ਹਾਂ ਮੈਂ ਕਿਹਾ ਪੁੱਠਾ ਵਾਏ ਹੁੰਦਾ ਜੀ ਅੱਲਾ ਰੱਖੇ ਖੈਰ ਕਿਆ ਓਏ ਕਹਦੇ ਭਾਜੀ ਜੁਗਤਾਂ ਵਾਲੀ ਸੱਸ ਹੁੰਦੀ ਵੇਖੋ ਭਾਜੀ ਬਾਂਦਰ ਦਾ ਗਰਾਰੀ ਸੈੱਟ ਹੁੰਦਾ ਹਾਏ ਹਾਏ ਵਾਹ 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 ਉਹ ਚਾਰ ਮੂੰਹ ਵਾਲੀ USB ਹੁੰਦੀ ਉਹ ਬਟੂਏ 'ਚ ਥੁੱਕ ਜਮਾ ਕੀਤਾ ਹੋਟਲ ਵਾਲੀ ਰਜ਼ਾਈ ਹੁੰਦੀ ਹਰ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕਾਂ ਦਾ ਮੂੰਹ ਧੋਤਾ ਹੁੰਦਾ ਭਾਈ ਹਾਏ ਨਰਮ ਸਪਾਰੀ ਵਾਲਾ ਪੈਂਪਰ ਹੁੰਦਾ ਭਾਜੀ ਹਾਂ, ਫਾਲਤੂ ਚੀਜ਼ਾਂ ਰੱਖਣ ਵਾਲਾ ਦਰਾਜ਼ ਹੁੰਦਾ ਓਏ ਸ਼ਵਾਰਮੇ 'ਚ ਕਥਾ ਲਵਾਇਆ ਹੁੰਦਾ ਉਹ ਕੱਛ ਚ ਪਾ ਰੱਖਿਆ ਹੁੰਦਾ ਵੇਖੋ ਆਹਾ ਪਾਰਟਾਂ ਵਲਦੀਅਤ ਕੀਤੀ ਹੁੰਦੀ ਆਹਾ ਕਿਆ ਕਹਿ ਓਏ ਪਾਰਟ ਟਾਈਮ ਮਬੂ ਹੁੰਦਾ ਇੰਜ ਕਹਿ ਲੈ ਮੈਂ ਗੱਲ ਕਰਨ ਡਿਆ ਸੀ ਹਰ ਬੰਦਾ ਪਰੇਸ਼ਾਨ ਹੈ ਕੋਈ ਬਿੱਲਾਂ ਤੋਂ ਪਰੇਸ਼ਾਨ ਹੈ ਕੋਈ ਗਰਮੀ ਤੋਂ ਪਰੇਸ਼ਾਨ ਹੈ ਕੋਈ ਤੁਹਾਡੀ ਗੁਫ਼ਤਗੂ ਤੋਂ ਪਰੇਸ਼ਾਨ ਆ ਭਾਈ ਕੋਈ ਗੁਫ਼ਤਗੂ ਥਰਮਾਮੀਟਰ ਵਰਕਸ਼ਾਪ ਤੇ ਲੈ ਕੇ ਕਹਿੰਦਾ ਪਿੱਛੇ ਕਰ ਦੇ ਘੋੜੇ ਦੀ ਟੂਬ ਗਿਫਟ ਕੀਤੀ ਹੁੰਦੀ ਕੀ ਬਾਤ ਹੈ ਮੋਢੇ ਤੇ ਬਾਂਦਰ ਭਾਇਆ ਘੋੜੇ ਵਾਲੀ ਟੂਬ ਲੈਣ ਜਾ ਰਹੇ ਮੋਢੇ ਤੇ ਬਾਂਦਰ ਭਾਇਆ ਕਹਿੰਦਾ ਭਤੀਜਾ ਲੈ ਕੇ ਜਾ ਰਿਹਾ ਸਟੇਡੀਅਮ 'ਚ ਬੱਕਰੀਆਂ ਲੈ ਕੇ ਵੜ ਕੇ ਸਾਰੇ ਮੈਚ ਤੋਂ ਪਹਿਲੇ ਸਾਰਾ ਘਾਹ ਖਾ ਗਏ ਤਿੰਨ ਚਾਰ ਪਾਗਲਾਂ ਦੇ ਵਿੱਚ ਬਹਿ ਕੇ ਕਹਿੰਦੇ ਆਪਣੀ ਆ ਹੀ ਗੈਦਰਿੰਗ ਇਹ ਕੌਣ ਸੀ ਗੈਦਰਿੰਗ ਭਾਜੀ ਬੜਾ ਵੱਡੇ ਸਟੈਂਡ ਤੇ ਟ੍ਰੇਨ ਲਾਈ ਹੁੰਦੀ ਪਹਿਲੇ ਆ ਟ੍ਰੇਨ ਚਲਾਉਂਦਾ ਸੀ ਇੱਥੋਂ ਲੈ ਕੇ ਕਰਾਚੀ ਲਿਜਾ ਕੇ ਨਾ ਪਟੜੀ ਤੋਂ ਲਾਤੀ ਤੇ ਉਹਨਾਂ ਨੂੰ ਗੱਲ ਸੁਣਾਉਂਦੇ ਕਹਿੰਦਾ ਛੋਟੇ ਸਟੈਂਡ ਤੇ ਲਾਈ ਆ ਹੈਲੀਕਾਪਟਰ 'ਚ ਬੈਠੇ ਤੇ ਵਿੱਚੋਂ ਨਿਕਲ ਕੇ ਨਾ ਉਹਦੇ ਪਰਾਂ 'ਚ ਬੋਤਲ ਫਸਾਉਣ ਵਾਲੀ ਆਈਟਮ ਕਰਨ ਡਏ ਆਹਾ ਉਹ ਥੱਲੇ ਆ ਗਏ ਤਾਂ ਕੀ ਬਾਤ ਰਾਤ ਨੂੰ 9-10 ਵਜੇ ਨਰਾਨ ਕਗਾਨ ਆਪਣਾ ਸਾਊਂਡ ਵਾਲਾ ਰਕਸ਼ਾ ਲੈ ਕੇ ਜਾਂਦੇ ਮੈਂ ਕਿਹਾ ਇਹ ਕੀ ਕਹਿੰਦੇ ਪਰੀਆਂ ਨੇ ਨੱਚਣਾ ਮੈਂ ਫੋਨ ਕੀਤਾ ਮੈਂ ਕਿਹਾ ਭਾਈ ਫੈਸਲ ਕਿਤੇ ਕਹਿੰਦੇ ਕਸ਼ਮੀਰ ਆਇਆ ਮੈਂ ਕਿਹਾ ਫਿਰ ਉਹ ਕਹਿੰਦਾ ਨਹੀਂ ਚੁੱਪ ਕਰ ਸਦਕਾ ਸੁੱਟਣ ਆਇਆ ਵੀ ਤੇ ਇੱਥੇ ਕਿਤੇ ਸੁੱਟ ਲਓ ਥਰਮਾਮੀਟਰ ਦਾ ਬਿੱਲ ਆਇਆ ਹੁੰਦਾ ਓਏ ਕਿਆ ਕਹਿ ਲੈ ਵੇ ਕੇ ਹਰ ਬੰਦਾ ਪਰੇਸ਼ਾਨ ਹੈਗਾ ਯਾਰ ਇੱਕ ਦੂਸਰੇ ਨਾਲ ਲੜੋ ਨਾ ਇੱਕ ਦੂਸਰੇ ਨੂੰ ਮਾਰੋ ਨਾ ਅਗਰ ਮਾਰਨਾ ਹੈ ਨਾ ਤੇ ਗੁਰਬਤ ਮਾਰੋ ਹਾਏ ਨੇ ਗੁਰਬਤ ਨਹੀਂ ਅਨਾ ਮਾਰੋ ਆਪਣਾ ਗਰੂਰ ਮਾਰੋ ਲੈ ਜਾ ਕਾਲੀ ਪੁੱਟੀ ਦੱਸੋ ਯਾਰ ਤੇਰੀ ਇੱਕ ਗੱਲ ਯਕੀਨ ਕਰ ਕੱਖ ਰੁਪਏ ਦੀ ਨਹੀਂ ਦੱਸ ਹਾਂ ਲੱਖ ਰੁਪਏ ਦੀ ਹੁੰਦੀ ਯਾਰ ਭਰਾਵਾਂ ਦੀ ਗੁਰਬਤ ਮਾਰੋ ਸੁਬਾ ਮਲੰਗ ਘੁੱਟਦਾ ਛੋਟੇ ਨੇ ਓਏ ਰੋਟੀਆਂ ਖੋਹਦੇ ਆ ਉਹ ਤੇਰਾ ਭਤੀਜਾ ਓਏ ਸਾਡੇ ਇੱਕ ਬਹੁਤ ਵੱਡੇ ਆਰਟਿਸਟ ਨੇ ਇੱਕ ਗੱਲ ਕਹੀ ਸੀ ਕਿ गरीब पैदा होना कोई जुर्म नहीं गरीब मरना सबसे बड़ा जुर्म है सबसे बड़ा पाप ਇਹ ਤਾਂ ਭਈ ਵਾਹ ਜੀ ਵਾਹ ਉਹ ਸੈਕਟਰ ਦੀ ਗੱਲ ਯਾਦ ਰੱਖ ਲਈ ਪਿਓ ਦੀ ਇੱਕ ਨਹੀਂ ਮੰਨੀ ਪਿਓ ਦੀ ਇੱਕ ਜੋ ਨਹੀਂ ਮੰਨੀ ਮੈਂ ਪਿਓ ਦੀ ਹਰ ਗੱਲ ਮੰਨੀ ਹੈ ਭਾਜੀ ਐਕਟਰ ਤੇ ਸਕਾ ਸੀ ਹਾਂਜੀ ਤੇ ਗੁਰਬਤ ਮਾਰੋ ਮਿਹਨਤ ਦੇ ਨਾਲ ਭਾਈ ਫੈਸਲ ਮੈਂ ਕਿਹਾ ਯਾਰ ਸੋਚ ਬਦਲੋ ਘਰ ਜਾ ਕੇ ਕੱਪੜੇ ਬਦਲ ਕੇ ਆ ਗਏ ਯਾਰ ਸੋਚ ਯਾਰ ਗੇਟ ਤੇ ਥੱਲੋਂ ਚੀਤ ਨਹੀਂ ਹੁੰਦੀ ਉਹ ਚੇਂਜ ਕਰਕੇ ਤੌਲੀਆ ਫਸਾਉਣ ਦੇ ਮੈਂ ਕਿਹਾ ਏਸੀ ਲਵਾਇਆ ਕਹਿੰਦਾ ਨਹੀਂ ਭਰਾਵਾ ਉਹ ਥੱਲੋਂ ਬਿੱਲ ਸੁੱਟ ਗਿਆ ਅੱਛਾ ਯਾਰ ਮੈਂ ਕਹਿ ਰਿਹਾ ਸੀਗਾ ਕਿ ਗੁਰਬਤ ਕਿਸ ਤਰ੍ਹਾਂ ਖਤਮ ਹੋਏਗੀ ਗੁਰਬਤ ਮੇਰੀ ਗੱਲ ਸੁਣ ਗੁਰਬਤ ਬੰਦ ਕਰਕੇ ਸੌਂ ਜਾਓ ਗੁਰਬਤ 2.5 ਘੰਟੇ ਦੀ ਹੁੰਦੀ ਤੁਸੀਂ ਗੁਰਬਤ ਫਿਲਮ ਦੇਖਣ ਕਹਿਣ ਦੇ ਨਹੀਂ ਹਾਂ ਗੁਰਬਤ ਨਾ ਗਰਮੀ ਨਹੀਂ ਜੇ ਖਤਮ ਹੋਣੀ ਨਹੀਂ ਇਹ ਤਾਂ ਕਦੀ ਘੰਟੇ ਬਾਅਦ ਡੇਢ ਘੰਟੇ ਬਾਅਦ ਆਉਂਦੀ ਹੈ ਜਾਂਦੀ ਹੈ ਇਹ ਘੰਟੇ ਬਾਅਦ ਆਉਂਦੀ ਜਾਂਦੀ ਗੁਰਬਤ ਨਹੀਂ ਯਾਰ ਬੱਤੀ ਦੀ ਗੱਲ ਨਹੀਂ ਮੈਂ ਕਰਨ ਡਿਆ ਮੈਂ ਗੁਰਬਤ ਦੀ ਗੱਲ ਕਰਨ ਡਿਆ ਵਾ ਦਾਨਿਸ਼ ਮੈਂ ਕਹਿੰਦਾ ਯਾਰ ਹਰ ਬੰਦਾ ਫੈਸਿਲਿਟੀਆਂ ਯੂਜ਼ ਕਰੇ ਹਰ ਬੰਦੇ ਦੇ ਘਰ ਏਸੀ ਲੱਗਾ ਹੋਣਾ ਚਾਹੀਦਾ ਹਰ ਬੰਦੇ ਕੋਲ ਗੱਡੀ ਹੋਣੀ ਚਾਹੀਦੀ ਹੈ ਭਾਈ ਫੈਸਲ ਹਰ ਬੰਦਾ ਜਿਹੜਾ ਨਾ ਆਪਣੇ ਆਪ ਨੂੰ ਗਰੀਬ ਆਪ ਕਰਦਾ ਵਾ ਭਾਜੀ ਮਸਲਨ ਇੱਕ ਮਿੰਟ ਠਹਿਰ ਜਾ ਠੀਕ ਹੈ ਹੁਣ ਮੇਰੀ ਗੱਲ ਸੁਣੋ ਬੰਦੇ ਕੋਲ ਜ਼ੇਨ ਨਹੀਂ ਹੈ ਜਿਹੜੇ ਅਮੀਰ ਆ ਉਹਨਾਂ ਦੇ 12 ਹੱਥ ਆ ਦੱਸੋ ਮੈਨੂੰ ਉਹਦੀਆਂ 12 ਲੱਤਾਂ ਵਾ ਜਿਹੜਾ ਅਮੀਰ ਹੋਇਆ ਭਾਜੀ ਬੜਾ ਗੁੱਲੀ ਨਾਲ ਚਾਹ ਪੀਤੀ ਹੁੰਦੀ ਮੈਂ ਅੱਛਾ ਗੱਲ ਜਿਹੜੀ ਮਰਜ਼ੀ ਕਰ ਮੂੰਹ ਪਰਾਂ ਰੱਖ ਤੈਨੂੰ ਜੋ ਜਰਾਬਾਂ ਦੀ ਬੋ ਠੀਕ ਹੈ ਨਾ ਗੱਲ ਕਰਨ ਦਾ ਮਕਸਦ ਇਹ ਕਿ ਮਿਹਨਤ ਕਰੋ ਕਿਸੇ ਨੂੰ ਮਿਹਨਤ ਕਰਦਿਆਂ ਵੇਖ ਕੇ ਹਾਂ ਨਾ ਭਰੋ ਕਾਲੂ ਜੇ ਮਿਹਨਤ ਨਾਲ ਅਮੀਰ ਬਣਿਆ ਜਾਂਦਾ ਤੇ ਖੋਤਾ ਤੇ ਅਰਬਾਪਤੀ ਹੁੰਦਾ ਕਿ ਨਹੀਂ ਭਾਜੀ ਹੁਣ ਯਾਰ, ਤੁਹਾਡੇ ਹੱਥ ਮਿਹਨਤ ਦੀ ਤੋਂ ਗੱਲ ਮੁਰਾਦ। ਕੀਤੀ ਬੋਲਣਾ ਨਹੀਂ ਵਿੱਚ ਭਾਜੀ ਮੈਂ ਹੀ ਗੱਲ ਕਾਲੂ ਮੈਂ ਤੇਰੀ ਗੱਲ ਨਾਲ ਬਿਲਕੁਲ ਡਿਨਾਈ ਕਰਦਾ ਵਾਂ ਹਾਂਜੀ ਮੈਂ ਉਹ ਬੰਦਾ ਵਾਂ ਜਿਹਨੇ ਮਿਹਨਤ ਨਾਲ ਦਿਨ ਬਦਲੇ ਆ
ਸੱਚੀ ਯਾਰ ਦੇਖੋ ਨਾ ਚਾਚੇ ਮਾਮੇ ਦੇ ਸਿਰਾਂ ਤੇ ਨਹੀਂ ਉੱਡਿਆ, ਉਹ ਆਪ ਬਣਿਆ। ਆਪ ਉੱਡਿਆ, ਵਾਹ ਵਾਹ ਵਾਹ। ਵੀ ਇੱਕ 100 ਹਾਰਡ ਵਜੇ ਤੇ ਗਾਣਾ ਲਾਇਆ 1 ਮਿਲੀਅਨ ਵਿੱਚ ਪਤਾ ਵੰਡੇ ਮੈਨੂੰ ਦੂਜਾ ਸੀਨ ਯਾਰ। ਅਲਿਆਸ ਭਾਜੀ ਹੁਣ ਤੁਸੀਂ ਦੇਖੋ ਵੀ ਆਪਾਂ ਕਿੰਨੀ ਹਾਰਡ ਗਰਮੀ ਦੇ ਵਿੱਚ ਟੀਮ ਦਾ ਸ਼ੋਅ ਕਰਨ ਜਾਈਦਾ ਜੀ ਉਹ ਕਰਕੇ ਘਰ ਜਾ ਕੇ ਹਲਕੀ ਜਿਹੀ ਤਾਰੀ ਲਾ ਕੇ ਆਹਾ ਲਾਈਵ ਪੈ ਜਾਣਾ। ਲਾਈਵ ਤੋਂ ਉੱਠ ਕੇ ਮੈਂ 2 ਘੰਟੇ ਜ਼ਿਆਦਾ ਨਹੀਂ ਕਰਦਾ 2 ਘੰਟੇ ਫਿਰ ਅਰੀਂਦ ਕਰ ਪੂਰੀ ਕਰਕੇ ਮੰਦਸਾ ਜਾਣਾ। ਮੰਦਸਾ ਜਾ ਕੇ ਫਿਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਯਾਰ ਮਿਹਨਤ ਬੜੀ ਕੀਤੀ ਆ, ਸਮੋਸੀਆਂ ਵੇਚੀਆਂ, ਸਟਾਕ ਮਾਰਕੀਟ 'ਚ ਕੰਮ ਕੀਤਾ, 4-4 ਵਜੇ ਤੱਕ ਉਸਤਾਦ ਨੇ ਮਿਹਨਤ ਕਰਨੀ ਚਾਹੀਦੀ। ਮਿਹਨਤ ਕੀਤੀ, ਪੱਲੇਦਾਰੀ ਕੀਤੀ ਆ, ਪੱਲੇਦਾਰੀ ਕੀਤੀ ਆ, ਬੜੇ ਕੰਮ ਕੀਤੇ ਕੈਲੰਡਰੀ ਕੀਤੀ ਆ। ਅਗਰ ਅਸੀਂ ਆਪਣੇ ਸਟਰਗਲ ਦੱਸਣ ਲੱਗੇ ਉਹ ਕੰਟੇਨਰ ਤੇ ਇੰਜ ਫੱਟਾ ਰੱਖ ਕੇ ਜਿਹੜੇ ਦੌੜ ਕੇ ਨਗ ਲੈ ਕੇ ਨਹੀਂ ਚੜਦੇ, ਉਹ ਵੀ ਕੀਤਾ ਵਾ। ਅੱਖਾਂ ਤੇ ਪੱਟੀ ਬੰਨ ਕੇ। ਓਏ ਹੋਏ ਹੋਏ। ਮੈਂ ਕਿਹਾ ਵੀ ਤੁਹਾਨੂੰ ਮੈਂ ਸਟਰਗਲ ਦੱਸਾਂ ਤੁਹਾਡਾ ਮਜ਼ੀਦ ਨਾਨੀ ਵਰਗਾ ਮੂੰਹ ਹੋ ਜਾਵੇ, ਢਾਲ ਕੇ ਥੱਲੇ ਆਇਆ ਲੇਕਿਨ ਇਲਿਆਸ ਭਾਈ ਮੈਂ ਤੁਸੀਂ ਮੇਰੇ ਵਾਸਤੇ ਕਾਬਿਲ ਇੱਜ਼ਤ ਹੋ, ਕਾਬਿਲ ਕਦਰ ਹੋ। ਤੁਸੀਂ ਜਵਾਨੀ ਦੇ ਵਿੱਚ ਕਿਤੇ ਅਜੇ ਨੂੰ ਕਾਪੀ ਕੀਤਾ ਵਾ? ਤੁਸੀਂ ਚਾਹੁੰਦੇ ਤੁਹਾਡਾ ਮੇਰਾ ਮਰਨ ਤੋਂ ਬਾਅਦ ਵੀ ਤਲਕ ਰਵੇ? ਨਹੀਂ ਮੈਂ ਨਹੀਂ ਚਾਹੁੰਦਾ ਭਾਜੀ। ਤੇ ਬਸ ਫਿਰ ਇੱਜ਼ਤ ਕਰੀ ਜਾ। ਉਹ ਨਹੀਂ ਚਾਹੁੰਦੇ, ਉਹ ਨਹੀਂ ਚਾਹੁੰਦੇ। ਬੜਾ ਮਸਤ ਕੋ ਸਲਾਹ ਲਈ ਹੁੰਦੀ। ਮੈਂ ਗੱਲ ਕਰਨ ਦਾ ਮਕਸਦ ਇਹ ਆ ਭਾਜੀ ਇਹ ਵੇਖਣਾ ਵੈਸਟ ਇੰਡੀ ਦਾ ਮੂਰਤ ਹੁੰਦੀ ਹੈ ਤੇ ਵਾਹ ਵਾਹ ਯਾਰ ਕੀ ਬਾਤ ਹੈ। ਭਾਲਿਆ ਸਰ ਨੂੰ ਨਾ ਹਮਰਾਈ ਫਿਲਮ ਸਾਰੀ ਯਾਦ ਹੁੰਦੀ। ਸ਼ਰਤਾਂ ਜਿੱਤ ਜਾਂਦੇ ਜ਼ਬਾਨੀ ਫਿਲਮਾਂ ਸੁਣਾ ਕੇ। ਯਾਰ ਭਾਜੀ ਇਲਿਆਸ ਵਰਗੇ ਬੰਦੇ ਨੂੰ ਡਾਇਰੈਕਟਰ ਰੋਲ ਦੇਣ ਤੋਂ ਪਹਿਲੇ ਕਹੂਗਾ ਇਲਿਆਸ ਤੂੰ ਬਾਬਲ ਦਾ ਰੋਲ ਕਰਨਾ ਹੀ ਕਿਉਂਗੇ ਫੈਸਲ ਸਾਹਿਬ ਬੰਦੇ ਨੂੰ ਇੱਕ ਬੰਦਾ ਹੀ ਕਾਮਯਾਬ ਕਰ ਸਕਦਾ ਵਾ। ਕਿਹੜਾ? ਉਹ ਬੰਦਾ ਖੁਦ ਆਪ। ਓਏ ਹੋਏ ਹੋਏ। ਨਹੀਂ ਵੀ ਇਹ ਗੱਲ ਤੂੰ ਦਿਲੋਂ ਨਿਕਲਣ ਵਾਲੀ ਕੀਤੀ ਹੈ। ਨਹੀਂ ਨਹੀਂ ਦਿਲੋਂ ਲੱਥਣ ਵਾਲੀ। ਨਹੀਂ ਨਿਕਲਣ ਵਾਲੀ। ਭਾਈ ਇਲਿਆਸ ਤੁਹਾਡਾ ਤਜਰਬਾ ਇੱਕ ਸਾਈਡ ਤੇ ਸਾਡੀ ਗੱਲ ਵੱਡੀ ਆ। ਜੀ ਜੀ ਇਨਸਾਨ ਨੂੰ ਕਾਮਯਾਬ ਹੁੰਦਾ ਉਹਦਾ ਪਿਓ ਤੇ ਉਹਦੀ ਮਾਂ ਦੇਖ ਸਕਦੇ, ਬਾਕੀ ਕੋਈ ਨਹੀਂ ਦੇਖ ਸਕਦਾ। ਵਾਹ 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 ਲੇਕਿਨ ਵਾਹ। ਕਿਉਂ ਨਹੀਂ ਯਾਰ, ਮੇਰੇ ਕਿਉਂ ਨਹੀਂ ਵੇਖ ਜ਼ਾਤੀ ਸਕਦਾ? ਸਮਝੋ ਭਾਜੀ। 5-6 ਬੰਦਿਆਂ ਦੇ ਜ਼ੇਨ ਸੀ ਕਿ ਕਾਮਯਾਬ ਹੋ ਗਏ। ਓਏ ਗੱਲ ਗੌਰ ਨਾਲ ਸੁਣ, ਨਾਨੀ ਨਾਲ ਜੂਆ ਖੇਡਿਆ ਹੁੰਦਾ। ਸੁਣ ਰਿਹਾ ਵਾਂ ਡਿਕੇਟ ਰੋਨਾਲਡੋ ਹੁੰਦਾ, ਸੁਣ ਰਿਹਾ ਵਾਂ। ਓ ਯਾਰ ਭਾਈ ਇਲਿਆਸ ਤਾਸ਼ ਵਾਲੀ ਬੇਗਮ ਵਾਸਤੇ ਮਹਿੰਦੀ ਲੈ ਗਏ। ਭਾਈ ਫੈਸਲੇ ਮੈਂ ਘਰ ਗਿਆ ਤੇ ਨਾਨੀ ਦੇ ਨਾ ਹੱਥ ਤੋਂ ਸੁੱਜੇ। ਮੈਂ ਕਿਹਾ ਨਾਨੀ ਆ ਗਿਆ, ਕਹਿੰਦੀ ਪੁੱਤ ਮੈਂ ਨੌ ਕਰਦਾ ਰਿਹਾ ਠਾ ਕਹਿੰਦੀ ਮੈਂ ਕੋਈ ਨਹੀਂ ਸੁਣਾ। ਯਾਰ ਗੱਲ ਮੈਂ ਕਿਹੜੀ ਕਰਨ ਡਿਆ, ਮੈਂ logic ਯਾਰ ਦੀ ਅੱਲਾ ਗੱਲ ਮਾਫੀ ਕਰਨ ਦੇਵੇ, ਡਿਆ। ਇਦਾਂ ਦੀ ਨਹਿਰ ਚੋਂ ਲਾਸ਼ ਨਿਕਲਣਾ, ਤਲਾਸ਼ੀ ਲੈਣ ਚੋਂ ਗੰਦੀ ਤਾਸ਼ ਨਿਕਲਦੀ ਹੁੰਦੀ। ਭਾਈ ਇਲਿਆਸ ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਲੇਕਿਨ ਗੱਲ ਸਾਡੀ ਆ ਵੱਡੀ। ਮੈਂ ਹੀ ਸਿਆਣਾ ਜੀ, ਮੈਂ ਕਿਹਾ ਹੀ ਫੈਸਲਾ ਦੇ ਦਿੱਤੇ। ਅੰਦਰ ਦੇਖੋ, ਹਾਜ਼ਮੇ ਦੀ ਦਵਾਈ ਦੀ ਡੱਬੀਆਂ ਤੇ ਇਹੋ ਜਿਹੇ ਬੰਦੇ ਨਹੀਂ ਬਣੇ ਹੁੰਦੇ। ਹਾਂਜੀ ਹਾਂਜੀ। ਦੇਖ ਲਓ ਬਾਬਾ, ਮੋਟੇ ਮੋਟੇ ਬੇਤਰਤੀਬੇ ਬੇਵਜ਼ਨੇ ਬੇਮਕਸਦੇ। ਅੱਛੇ ਪਤੀਲੇ ਵਾਲੇ ਹੋਟਲ ਤੇ ਜਾਈਏ ਨਾ, ਉਹ ਹੋਟਲ ਵਾਲਾ ਮਾਲਕ ਇਦਾਂ ਦੇ ਮਸਤ ਨੂੰ ਕਹਿੰਦਾ ਤੇਰੀ ਤੀਜੀ ਗਰੇਬੀ ਆ ਓਏ। ਉਹ ਗੋਲੇ ਕੇ ਡਾਈ ਭਾਈ ਉਹ ਤੇ ਕੀਤਾ ਹੀ ਨਹੀਂ ਤੂੰ ਮਰੇ। ਕੰਮ ਦੇ ਅੱਗੇ ਇਦਾਂ ਦੇ ਬੰਦੇ ਨੂੰ ਸਿਰਫ ਇੱਕ ਹੀ ਸ਼ੇਰ ਯਾਦ ਹੁੰਦਾ, ਹਮੇ ਤੋਂ ਆਪਨੋਂ ਨੇ ਲੂਟਾ ਘਰ ਮੈਂ ਕਹਾ ਦਮ ਮੇਰੀ ਕਿਸ਼ਤੀ ਵਹਾਂ ਡੂਬੀ ਜਾ ਪਾਣੀ ਕਾ। ਇਹੋ ਜਿਹੇ ਬੰਦਿਆਂ ਦੀ ਫੇਵਰੇਟ ਫਿਲਮ ਉਹ ਹੁੰਦੀ ਹਵੇਲੀ ਪਿਆ ਜਾਣਾ। ਅੱਛਾ ਇਹਦੇ ਤੇ ਬੰਦਾ ਸਵੇਰ ਉੱਠ ਕੇ ਲੜਾਈ ਲਵੇ, ਮੂੰਹ ਚੋਂ ਗਾਲ ਵੀ ਨਿਕਲ ਜਾਂਦੀ ਤੇਰੀ ਮੱਪਾ। ਇਹ ਸਿਰਫ ਔਰ ਇਹੋ ਜਿਹਾ ਬੰਦਾ ਮੇਰੇ ਤੋਂ ਪਹਿਲੇ ਉੱਠਿਆ ਹੁੰਦਾ ਯਾਰ, ਉਹਨੇ ਇੰਜ ਕਰਨਾ ਤੇ ਮੈਨੂੰ ਗਾਲ ਪੈਣੀ। ਵਾਹ 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 ਵਾਹ। ਭਾਈ ਲਿਆਸ ਵਰਗੇ ਬੰਦੇ ਨੇ ਭੁੱਲ ਕੇ ਚਾਹ ਨਾਲ ਵੀ ਕੁਰਲੀ ਕਰ ਲੈਂਦੇ। ਪੈਸੇ ਲਿਖ ਬੰਦਾ ਪੁੱਛਦਾ ਭਾਈ ਕਾਹਦਾ ਨਸ਼ਾ ਕਰਦੇ ਹੋ? ਕਹਿੰਦਾ ਲੰਡੇ ਦਾ। ਪੈਂਟ ਸੌਂਗਲੀ ਕਿਤੇ ਕੋਟ ਸੌਂਗ ਲਿਆ। ਮੋਟੇ ਮੋਟੇ ਬੰਦੇ ਨਾ ਬੁਰਖਾ ਪਾ ਕੇ ਬੇਗਮ ਦਾ ਬੁਰਖਾ ਪਾ ਕੇ ਚੰਗ ਬਜ਼ਾਰ ਛੋਟੀ ਨਹਿਰ ਥੱਲੇ ਮੂੰਗਫਲੀ ਇਕੱਠੀ ਕਰਨੀ ਹੁੰਦੀ। ਇਹ ਲੇਡੀਜ਼ ਕਹਿ ਕੇ ਕਹਿਣਗੇ ਜਾ ਭੱਜ ਜਾ ਤੋ। ਅੱਛਾ ਵਲੀਮੇ ਇੱਕ ਤੇ ਕਸਟਰਡ ਦੀ ਪਲੇਟ ਚੱਕੀ ਫਿਰੇ, ਮੈਂ ਕਿੱਧਰ ਕਹਿੰਦਾ ਤਰੀ ਪਾਉਣ ਚੱਲਾਂ। ਮੈਂ ਗੱਲ ਗੁਰਬਤ ਮੁਕਾਣ ਦੀ ਕਰਨ ਡਿਆ ਵਾਂ। ਜੌਨ ਸੀਨਾ ਮਿਲਣ ਆ ਗਿਆ ਭਾਜੀ ਨੂੰ, ਤੇ ਸਲਾਮ ਦੁਆ ਲੈ ਕੇ ਉਹਨੂੰ ਕਹਿੰਦੇ ਢਲ ਗਿਆ ਅੱਗੇ ਨਾਲ। ਯਾਰ ਹੁਣ ਅੰਡਰਟੇਕਰ ਮਿਲਣ ਡਿਆ, ਉਹ ਭਲਵਾਨ ਆ, ਉਹਨੂੰ ਜੱਫੀ ਪਾ ਕੇ ਪਟਾਕੇ ਕੱਢਣ। ਕਿਆ ਬਾਤ। ਮਾੜੇ ਜਿਹੇ ਕਹਿੰਦੇ ਓ ਯਾਰ ਟ੍ਰਿਪਲ ਐਚ ਮਿਲਣ ਆ ਗਿਆ, ਉਹਨੂੰ ਕਹਿੰਦੇ ਆ ਦੁੱਧ ਵਾਲੀ ਬੋਤਲ, ਦੁੱਧ ਵਾਲੀ ਬੋਤਲ ਪਿਲਾ ਰਹੇ। ਅੰਡਰਟੇਕਰ ਨੂੰ ਕਹਿੰਦਾ ਸਿਰਫ ਦੋ ਹੀ ਬੰਦੇ ਹੋਏ ਦੁਨੀਆ ਤੇ, ਇੱਕ ਅੰਡਰਟੇਕਰ ਤੇ ਇੱਕ ਮੈਂ ਲੰਗਾ ਟੇਕਰ। ਬਲਗੇਡ ਆਇਆ ਭਾਈ, ਬਿਲਗੇਟ ਬਲਗੇਟ ਆ ਗਿਆ। ਬਿਲਗੇਟ ਉਹਨੂੰ ਆਪਣਾ ਝੂਠਾ ਸਿਗਰਟ ਦੇ ਬਲਗੇਡਾ ਪੀ ਜਾ, ਉਹਨੂੰ ਅਰਬਾ ਪਤੀ। ਯਾਰ ਇਹਨਾਂ ਨੂੰ ਕਿਤੇ ਪਤਾ ਸੀ ਕਿ ਬਲਗੇਟ ਬੜਾ ਅਮੀਰ ਹੈ, ਤੇ ਐਵੇਂ ਉਹਨੂੰ ਹੁਣ ਚੈੱਕ ਕਰਨ ਦੇ ਦੋ ਪਜਾਮਾ ਵਾਲੇ ਆ। ਬਲਗੇਡ ਯਾਰ ਦੌਲਤ ਬਿਲ ਗੇਟਸ ਜਿਹੜਾ ਨਾ, ਉਹ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਵੱਡਾ ਸਬਕ ਹੈ। ਬਿਲ ਗੇਟਸ ਦਾ ਤੁਹਾਨੂੰ ਅੱਜ ਇੱਕ ਹੋਰ ਵੀ ਦੱਸ ਦਵਾਂ, ਆਰਫ ਲੋਹਾਰ ਹੁਣਾਂ ਦਾ ਦੂਰੋਂ ਨੇੜਿਓਂ ਰਿਸ਼ਤੇਦਾਰ ਆ। ਨਾ ਕਰ ਯਾਰ। ਨਹੀਂ ਵੇਖੋ ਜੀ, ਮੈਂ ਆਰਫ ਲੋਹਾਰ ਸਾਹਿਬ ਦੇ ਵਾਲ ਸਾਹਿਬ ਨਾਲ ਕੰਮ ਕਰਦਾ ਰਿਹਾ, ਹਾਜੀ ਸਾਹਿਬ ਦੇ ਨਾਲ। ਆਲਮ ਲੋਹਾਰ ਸਾਹਿਬ, ਜਿਹੜਾ ਆਲਮ ਲੋਹਾਰ ਸਾਹਿਬ, ਹਾਜੀ ਆਲਮ ਲੋਹਾਰ ਸਾਹਿਬ, ਜਿਹੜਾ ਉਹਨਾਂ ਦੇ ਨਾਲ ਲਗੋਜ ਵਾਲਾ ਸੀ ਨਾ, 2 ਵਜਾਈ ਦੀਆਂ ਇੰਜ ਕਰਕੇ,
ਉਹਦੀ ਫੁੱਫੀਜ਼ਾਦ ਭਾਈ ਸੀ। ਕਿਉਂ ਜੀ? ਭਾਜੀ ਮੈਂ ਵੀ ਕਹਾਂ ਇਹ ਮੈਨੂੰ ਕਿਤੋਂ ਨਾ ਕਿਤੋਂ ਬਲਗੇਟ ਲੋਹਾਰ ਲੱਗਦਾ ਜੀ। ਲੋਹਾਰਾਂ ਦੇ ਜੇਨ ਬਣੇ ਹੁੰਦੇ ਸੀ। ਉਹਦਾ ਨਾਂ ਬਲੇਡ ਲਵਾਰ ਸੀ। ਉਹ ਨਹੀਂ ਗੱਲ ਐ ਕਿ ਜਿਹੜਾ ਬਿਲ ਗੇਟਸ ਹੈ ਨਾ ਯਾਰ ਕਿੰਨੀ ਦੌਲਤ ਅੰਬਾਰ ਇਹ ਉਹ ਕਹਿੰਦਾ ਕਿ ਮੇਰੇ ਕੋਲ ਪੈਸੇ ਡਿੱਗ ਜਾਣ ਨਾ ਮੈਂ ਚੁੱਕਦਾ ਨਹੀਂ, ਮੇਰਾ ਟਾਈਮ ਜ਼ਾਇਆ ਟਾਈਮ ਦਾ ਆਇਆ ਹੁੰਦਾ। ਕੀ ਹੋਇਆ ਆ ਬੋਰੀ ਲੈ ਕੇ ਉਹਦੇ ਮਗਰ ਫਿਰੀ ਜਾਣ ਡੇ। ਮੈਂ ਇੱਕ ਗੱਲ ਜਾਣਦਾ ਕਿ ਖੁਦਾ ਜਬ ਹੁਸਨ ਦੇਤਾ ਹੈ ਨਜ਼ਾਕਤ ਆ ਹੀ ਜਾਤੀ ਹੈ। ਹੁਣ ਬਲਗੇਟ ਦੀ ਆ ਗੱਲ ਕਰਨੀ ਬਣਦੀ ਸੀ, ਦਿਲੋਂ ਲੱਥ ਗਿਆ। ਲੱਥ ਗਿਆ। ਰਾਤੀ ਗੱਲ ਯਾਰ ਜਿੰਨਾ ਮਰਜ਼ੀ ਬੰਦਾ ਸਾਰੀ ਦੁਨੀਆ ਦੌਲਤ ਵੀ ਆਈ ਵੀ ਨਾ ਉਹਨੇ ਡਿਗਿਆ ਰੁਪਏ ਚੁੱਕਣੇ ਇਹ ਦੇਖੋ ਨਾ ਵੀ ਹੁਣ ਇਹੀ ਗੱਲ ਕਾਰੂ ਨੇ ਕੀਤੀ ਉਹਦੇ ਲੋਕਾਂ ਨੂੰ ਚਪੇੜਾ ਮਾਰਨੀ ਪੇੜਾ ਮਾਰਨੀਆਂ ਉਹਨੇ ਕਹਿੰਦਾ ਤੂੰ ਤਾਂ ਹਮੇਸ਼ਾ ਕੁੱਲ ਖਾਦੇ ਆ ਸਾਥ ਦਾ ਖਤਮ ਤੂੰ ਖਾਦਾ ਵਾ ਤੂੰ ਮੰਗਮਾ ਰੋਟੀ ਖਾਣ ਵਾਲਾ ਬੰਦਾ ਤੂੰ ਗੱਲ ਯਾਰ ਪੈਸੇ ਨਾਲ ਸਾਰੀ ਗੱਲਬਾਤ ਆ। ਭਾਜੀ ਜਦੋਂ ਬੰਦੇ ਕੋਲ ਪੈਸੇ ਹੁੰਦੇ ਨਾ ਉਦੋਂ ਸਭ ਕੁਝ ਉਹਨਾਂ ਦੀ ਗੱਲ ਠੀਕ ਆ, ਉਹਨਾਂ ਕੋਲ ਬੜਾ ਖੀਰੇ ਨਾਲ ਰੰਗ ਘੋਲਿਆ ਹੁੰਦਾ। ਗੱਲ ਕਰਨ ਦਾ ਮਕਸਦ ਇਹ ਆ ਕਿ ਜਦੋਂ ਵੀ ਇਨਸਾਨ ਨੇ ਕਾਮਯਾਬ ਹੋਣਾ ਨਾ ਉਹਨੂੰ ਬੰਦਾ ਖੁਦ ਆਪ ਹੀ ਕਰਦਾ ਵਾ। ਆਪਣੇ ਦਿਲ ਦੇ ਵਿੱਚ ਇੱਕ ਅਹਿਦ ਰੱਖ ਲਓ ਆਪਣੇ ਦਿਲ 'ਚ। ਭਾਈ ਲਿਆਸ ਵਰਗੇ ਬੰਦੇ ਨਾ ਡੇਲੀ ਜੂਏ ਦਾ ਤੌਬਾ ਕਰਦੇ ਆ, ਸਵੇਰੇ ਫੇਰ ਗੇਟ ਖੋਲਣ ਤੋਂ ਪਹਿਲੇ ਖਲੋਤੇ ਹੁੰਦੇ ਬਸ ਜਾ ਕਰੀ ਭਾਈ ਇਲਿਆਸ ਦੇ ਦੋਵੇਂ ਮੁੰਡੇ ਬਾਹਰ ਗਲੀ 'ਚ ਖਲੋ ਕੇ ਮੂੰਹ 'ਚੋਂ ਅੱਗ ਕੱਢਣ ਦੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਅੱਬੂ ਨੇ ਸ਼ਰਾਬ ਛੱਡਤੀ। ਥੋੜੀ ਛੱਡਦੀ ਅਸੀਂ ਪੀਵਾਂਗੇ। ਗੱਲ ਮੈਂ ਨਾ ਬਿਲ ਗੇਟਸ ਦੀ ਕਰ ਰਿਹਾ ਸੀਗਾ, ਕਿੰਨੀ ਦੌਲਤ ਯਾਰ ਬੜੀ ਬਿਲ ਗੇਟਸ, ਲੇਕਿਨ ਬੁੱਢੀ ਛੱਡ ਗਈ। ਤੁਹਾਨੂੰ ਇੱਕ ਹੋਰ ਗੱਲ ਅੱਜ ਬਿਲ ਗੇਟਸ ਦੀ ਦੱਸ ਦਵਾਂ ਯਾਰ ਤੈਨੂੰ ਕੰਧ ਲੱਗਣ ਡਈ ਆ ਤੂੰ ਤੇਰੇ ਕੋਲ ਬਲਗੇਟ ਨੇ ਚਵਾਰਾ ਲਿਆ ਹੋਇਆ ਵਾ ਤੈਨੂੰ ਇਹਨਾਂ ਕਿਦਾਂ ਪਤਾ? ਗੱਲ ਦੱਸੋ ਜੀ। ਚੱਲ ਟੂਲ ਪਲਾਜ਼ਿਆਂ ਤੋਂ ਉਹਦੇ ਕੋਲੋਂ ਪੈਸੇ ਨਹੀਂ ਲੈਂਦੇ, ਜਿੱਥੋਂ ਮਰਜ਼ੀ ਲੈ। ਹਾਂ ਉਹਨੇ ਐਮਟੈਕ ਖਾਦਾ ਹੋਇਆ ਨਾ। ਉਹਦੀ ਬੇਗਮ ਉਹਨੂੰ ਛੱਡ ਗਈ। ਨਹੀਂ ਇਹ ਗਲਤ ਗੱਲ ਹੈ। ਉਹ ਧੀ ਤੇ ਇਹ ਗੱਲ ਆ ਉਹਦੀ ਹਾਂਡੀ ਰੋਟੀ ਇਹ ਕਰਦਾ ਹੁਣ। ਬਿਲ ਗੇਟਸ ਸਾਹਿਬ ਦੀ ਬੇਗਮ ਉਹਨਾਂ ਨੂੰ ਛੱਡ ਗਈ। ਇਲਜ਼ਾਮ ਆਏ, ਉਹ ਨਹੀਂ ਛੱਡ ਕੇ ਗਈ। ਹਾਂਜੀ ਬਿਲ ਗੇਟਸ ਨੂੰ ਤੁਹਾਨੂੰ ਪਤਾ ਚੱਲ ਜੇ ਨਾ ਕਿ ਉਹਨੇ ਕਿਹੜੀ ਚਵਲ ਮਾਰੀ ਹੈ, ਕੀ ਤੋਬਾ ਇੱਥੇ ਦੱਸਣ ਵਾਲੀ ਗੱਲ ਵੀ ਨਹੀਂ। ਖਰਚੇ ਤੋਂ ਤੰਗ ਸੀ ਉਹ। ਖਰਚੇ ਤੋਂ ਉਹਨੂੰ ਦਿੰਦਾ ਹੀ ਨਹੀਂ ਸੀ ਖਰਚਾ। ਉਹ ਜੱਟ ਕੰਮ ਕਰ। ਭਾਜੀ ਨੰਬਰ ਖੇਡਦਾ ਸੀ, ਤੁਹਾਨੂੰ ਪਤਾ ਇੰਨੇ ਨੰਬਰ ਖੇਡੇ ਬਿਲ ਗੇਟਸ ਨੇ। ਤੁਹਾਡੀ ਸੋਚ ਆ ਉਹ ਯਾਰ ਬਕਵਾਸ ਬੜੇ ਨਾ ਨੰਬਰ ਕਰ। ਖੇਡੇ ਉਹਨੇ। ਉਹ ਤਾਂ ਇੰਜੀਨੀਅਰ ਸੀਗਾ, ਉਹ ਇੰਜੀਨੀਅਰ ਹੈਗਾ ਜੀ। ਕਰਦਾ ਸੀ ਇੰਜੀਨੀਅਰ। ਮਾਲਕ ਹੈਗਾ ਸੌਫਟਵੇਅਰ। ਓਏ ਸ਼ਬਨਮ ਸਾਨੂੰ ਫਿਲਮ ਵੇਂਦਾ ਫੜਿਆ ਗਿਆ। ਪਤਾ ਕੀ ਗੱਲ ਆ ਉਹਦੇ ਸਰਾਣੇ ਥੱਲੇ ਨਾ ਬਲਗੇਟ ਦੇ ਸਰਾਣੇ ਥੱਲੇ ਬੜੀ ਵੀਰ ਨੂੰ ਸਵਾਰ ਫੜੀ ਗਈ ਆ ਹਲਕੀ ਜੀ ਨਾ ਨਹੀਂ ਹੈ ਸਿੱਧਾ ਹੁੰਦਾ। ਹਾਂ ਸਹੀ 2 ਨੰਬਰ ਬਹੁਤ ਬੰਦਾ ਸੀਗਾ ਸਿੱਧੀ ਸਾਫ਼ ਗੱਲ ਵਾ। ਉਹਨੇ ਨਾ ਹਲਕੀ ਜੀ ਕਸਰ ਵੀ ਆ ਉਹਨੂੰ। ਹਾਂ ਸਕੀਮ ਟੈਪ ਸੀ ਸਾਰਾ। ਉਹ ਨਹੀਂ ਯਾਰ ਬਿਲ ਗੇਟਸ ਦੀ ਬੁੱਢੀ ਛੱਡ ਗਈ। ਉਹਨੇ ਛੱਡਣਾ ਸੀ। ਕਹਿੰਦੀ ਕਿੰਨੇ ਵਜੇ ਆਓਗੇ? ਕਹਿੰਦਾ ਸ਼ਾਮ ਨੂੰ ਆਵਾਂਗਾ। ਆਹੋ ਯਾਰ ਤੂੰ ਵਿੰਡੋ ਬਣਾਈ ਹੈ, ਤੇਰੇ ਅੰਦਰ ਇਹ ਲਹਿਰ ਭਰਦੀ। ਮਾਈਕਰੋਸਾਫਟ ਦਾ ਤੂੰ ਬਾਨੀ ਆ। ਯਾਰ ਕਹਿੰਦੀ ਜਦੋਂ ਨੇ ਘਰ ਆਣਾ ਸੀ ਕਹਿਣਾ ਮਾਰਾ ਰੇ। ਹਾਂ ਲੇਕਿਨ ਯਾਰ ਆ ਕੇ ਅੱਲਾ ਜਿੱਤਾ ਲੂਣੇ ਨਾਲ ਸੌਂਦਾ ਰਹਿੰਦਾ 24 ਘੰਟੇ। ਉਹ ਆਖਦੀ ਤਸਵੀਰ ਦਾ ਨਾ ਇੱਕ ਰੁਖ ਦੇਖਿਆ ਦੁਨੀਆ ਨੇ, ਨਹੀਂ ਦੂਸਰਾ ਇਹਨਾਂ ਨੇ ਬਲਗੇਟ ਦਾ ਇੱਕ ਰੁਖ ਦੇਖਿਆ। ਹਾਂ ਬਿਲ ਗੇਟ ਦਾ। ਦੌਲਤ ਵੀ ਨਹੀਂ ਯਾਨੀ ਕਿ ਘਰ ਬਚਾ ਸਕੀ। ਉਹ ਯਾਰ ਸੁੱਤੀ ਪਈ ਨੂੰ ਵਿਚਾਰੀ ਨੂੰ ਸਾਡੀ ਭਰਜਾਈ ਨੂੰ ਉਠਾ ਕੇ ਆ ਰੋਟੀ ਬਣਾ ਦੇ, ਆ ਪਰੋਠਾ ਬਣਾ ਦੇ, ਆ ਚਾਹ ਬਣਾ ਦੇ। ਯਾਰ ਤੂੰ ਬਾਹਰੋਂ ਮੰਗਾ ਲਾ। ਤੇ ਤੁਹਾਡੀ ਭਰਜਾਈ ਨੂੰ ਕਿਉਂ ਕਹਿੰਦਾ ਸੀਗਾ? ਹਾਂ ਆਪਣੀ ਬੇਗਮ ਨੂੰ ਕਹਿੰਦਾ। ਨਹੀਂ ਇਹ ਗੱਲ ਭਾਜੀ ਪੁਆਇੰਟ ਆ। ਇਹਨਾਂ ਦੀ ਭਰਜਾਈ ਵੀ ਉਹ ਇਹਨਾਂ 'ਚ ਲੈਣ ਦੇਣ ਚੱਲਦਾ ਵਾ, ਇਹਨਾਂ 'ਚ ਨਾ ਗੱਲਬਾਤ ਚੱਲਦੀ ਸਾਡੀ ਤੁਹਾਡੀ। ਭਾਜੀ ਯਾਰ ਮੈਂ ਦੱਸਦਾ ਕਾਲੂ ਭਾਈ, ਹਾਂਜੀ ਕੀ ਗੱਲ ਖੋਤੇ ਕੋ ਵਾਈਫਾਈ ਮੰਗਿਆ ਹੁੰਦਾ? ਠਹਿਰ ਜੋ ਇੱਕ ਮਿੰਟ ਮੇਰੀ ਗੱਲ ਸੁਣ ਲਓ ਜਿਹੜੀ ਗੱਲ ਮੈਂ ਦੇਖਿਆ ਤੁਸੀਂ ਇੱਕ ਵਾਰੀ ਮੰਗਿਆ ਨੇ ਗੱਲ ਬਣਾ ਲਈ। ਯਾਰ ਇਹੋ ਜਿਹੇ ਅਸੂਲ ਪਸੰਦ ਦੁਕਾਨਦਾਰ ਹੁੰਦੇ ਤੇ ਰੋਜ਼ਾਨਾ ਘਾਟਾ ਖਾਂਦੇ। ਸਵੇਰ ਤੋਂ ਲੱਗ ਕੇ 1 ਵਜੇ ਤੱਕ ਕੋਈ ਗਾਹਕ ਨਹੀਂ ਆਇਆ, ਰੋਟੀ ਖੋਲ ਕੇ ਬਹਿਣਗੇ। ਗਾਹਕ ਆਇਆ ਤੇ ਉਹਨੂੰ ਕਹਿਣਗੇ ਜਿਹਦੇ ਲਈ ਕਮਾਉਂਦੇ ਆ ਉਹ ਕਰਨ ਦੇ। ਇਦਾਂ ਦਾ ਅਸੂਲ ਪ੍ਰਸਤ ਦੁਕਾਨਦਾਰ ਨਾ 5 ਵਜੇ ਤੱਕ ਮਸਵਾਕ ਨਹੀਂ ਛੱਡਦਾ, ਪਹਿਲੇ ਉਹੀ ਕਰੀ ਜਾਏਗਾ। ਕੱਲ ਕੇ ਉਹ ਕਰਦੇ ਆ ਚੱਲ ਅੱਛਾ ਅਸੂਲ ਪਸੰਦ ਦੁਕਾਨਦਾਰ ਆ ਕੇ ਸਵੇਰ ਕਵਾਲੀਆਂ ਲਾ ਕੇ ਆਗਾਜ਼ ਕਰਨਗੇ ਤੇ ਬਾਅਦ ਚ ਕਹਿਣਗੇ ਨਹੀਂ ਚੱਲਣੀ, ਬੰਦ ਕਰ। ਇਦਾਂ ਦਾ ਬੰਦਾ ਨਾ ਦੁਕਾਨ ਸਾਫ਼ ਕਰਕੇ ਝਾਣੀ ਝੂਣੀ ਕਰਕੇ ਤੇ ਨਾਲ ਦੇ ਨੂੰ ਕਹਿ ਕੇ ਉਹ ਖਲੀਫਾ ਮੈਂ ਤੇਰਾ ਚੱਲਾਂ, ਮੈਂ 5 ਵਜੇ ਆਵਾਂਗਾ। ਸਾਫ਼ ਕਦੋਂ ਕੀਤੀ? ਅੱਛਾ ਇਹੋ ਜਿਹੇ ਬੰਦੇ ਨੇ ਕੁਆਲਾ ਹੀ ਨਿਸਬਤ ਦੁਕਾਨ ਖੋਲ ਨਸੀਬਾ ਖੋਲ ਦੇ ਮੇਰਾ ਤੇ ਤਾਲਾ ਮਾਰ ਕੇ ਆਪ ਘਰ ਚੱਲ ਜਾ। ਨਹੀਂ ਯਾਰ ਗੱਲ ਹੈ ਵਾ ਕਿ ਮੈਂ ਵੀ ਸੁਣਿਆ ਇੱਕ ਜਗ੍ਹਾ ਤੋਂ ਇੱਕ ਜਗ੍ਹਾ ਤੇ ਇਕੱਲੇ ਹੀ ਫਿਰਨ ਦੇ ਲੋਕੀ ਕਹਿੰਦੇ ਓਏ ਇੱਧਰ ਕਿੰਨਾ ਰਸ਼ ਹੈ। ਮੈਂ ਗੱਲ ਕਰਨ ਡਿਆ ਵਾ ਕਿ ਦੌਲਤ ਵੀ ਉਹਦੇ ਘਰ ਨੂੰ ਬਚਾ ਨਹੀਂ ਸਕੀ, ਇਸ ਲਈ ਇਹ ਗਲਤ ਫਹਿਮੀਆਂ ਨੇ। ਸਕੂਨ ਲੱਭੋ ਭਾਜੀ ਮੇਰੀ ਗੱਲ ਸੁਣੋ, ਬਿਲ ਗੇਟਸ ਦੇ ਕਹਿੰਦੇ ਉਹ ਬੈਲਡਾਂ ਨਾਲ ਵੀ ਮਾਰਦਾ ਸੀ ਬੁੱਢੀ। ਤੋਬਾ ਤੋਬਾ। ਆਲੂ ਵਾਲੇ ਬੈਲਟਾਂ ਨਾਲ। ਮੈਂ ਵੈਸੇ ਸੁਣਿਆ। ਨਹੀਂ ਮੇਰੀ ਗੱਲ ਸੁਣੋ, ਇੱਕ ਵਾਰੀ ਉਹਦੀ ਬੁੱਢੀ ਨੇ ਉਹ ਡਾਕੂਆਂ ਦੇ ਨਿਸ਼ਾਨ ਵਾਲਾ ਝੰਡਾ ਮੱਥੇ ਤੇ ਬੰਨ ਲਿਆ। ਚਲੋ ਸ਼ੁਗਲ ਦੀ ਹੱਦ ਤੱਕ ਹੈ ਨਾ, ਘਰ ਦੇ 4 ਦੀਵਾਰੀ ਦੇ ਅੰਦਰ ਉਹਨੇ ਕੀਤਾ। ਉਹਨੇ ਉਹ ਮਾਰਿਆ ਦੰਦ, ਇੱਧਰਲਾ ਦੰਦ ਤੋੜਤਾ ਉਹਦਾ। ਉਹ ਮੈਨੂੰ ਜਿਹੜਾ ਪਤਾ ਲੱਗਾ ਨਾ, ਮੈਨੂੰ ਇਹ ਪਤਾ ਲੱਗਾ ਕਿ ਬਿਲ ਗੇਟਸ ਬੈਲਡਾਂ ਨਾਲ ਮਾਰਦਾ ਸੀ। ਉਹਦੀ ਬੇਗਮ ਨੇ ਕਿਹਾ ਕਿ ਮੈਨੂੰ ਹਣਾ ਠੁੱਡੀਆਂ ਨਾ ਮਾਰਿਆ ਕਰ। ਇਹਦੇ ਦੋਸਤ ਯਾਰ ਆਉਂਦੇ ਸੀ ਤੇ ਮੈਨੂੰ ਬਾਰ-ਬਾਰ ਕਹਿੰਦਾ ਸੀ ਕਿਸੇ ਨੂੰ ਚਾਹ ਬਣਾ ਕੇ ਦੇ, ਤੇ ਮੈਂ ਤੰਗ ਆ ਗਈ ਸੀ। ਠੀਕ ਹੈ ਨਾ, ਤੇ ਉਹ ਨਸ਼ਾ ਨੁਸ਼ਾ ਕਰਦਾ ਸੀ। ਇਹ ਬੜੀਆਂ ਪੰਚਾਇਤਾਂ ਵੀ ਲੱਗੀਆਂ। ਯਾਰ ਭਾਬੀ ਨੇ ਵਸਣਾ ਹੀ ਨਹੀਂ ਸੀ ਹੈ। ਬਲਗੇਟ ਦੀ ਮਾਂ ਨੇ ਨਹੀਂ ਟਿਕਣ ਦਿੱਤਾ। ਉਹਦੀ ਸਾਫ਼ ਗੱਲ, ਬਲਗੇਟ ਦੀ ਮਾਂ ਬੜੀ ਵੱਡੀ ਬਲਗੇਟੀ ਆ, ਉਹਨੇ ਨੇ ਸਾਰਾ ਕੰਮ ਪਾਈ ਰੱਖਿਆ ਵਾ।
ਲੇਕਿਨ ਯਾਰ ਮਿੱਠਾ ਜੀ ਨੋਵਾਂ ਦਾ ਤਾਂ ਵੀ ਹੱਕ ਹੁੰਦਾ ਨਾ ਕਿ ਮਾਂ ਨੋ ਕਿਉਂ ਲੈ ਕੇ ਆਂਦੀ ਹੈ, ਮੈਨੂੰ ਦੱਸ। ਕਿਉਂ ਲੈ ਕੇ ਆਉਂਦੀ ਹੈ? ਤੂੰ ਦੱਸ ਨਾ ਕਿਉਂ ਲੈ ਕੇ, ਇੱਕ ਨੋ ਆ ਘਰ ਆਈ। ਉਦੋਂ ਡੇਟ ਹੁੰਦੀ ਹੈ ਨਾ ਵੀ ਅੱਜ ਦੀ ਡੇਟ 'ਚ ਲੈ ਕੇ ਆਉਣੀ ਆ, ਵਿਆਹ ਦਾ ਦਿਨ ਰੱਖੇ ਹੁੰਦੇ ਨੇ ਯਾਰ ਘਰ 'ਚ ਪਾਏ ਹੁੰਦੇ ਉਹ ਨੇ। ਮਾਂ ਨੂੰ ਇੱਕ ਖੁਆਇਸ਼ ਹੁੰਦੀ ਹੈ, ਇੱਕ ਖੁਆਬ ਹੁੰਦਾ ਕਿ ਮੇਰੀ ਨੋ ਘਰ ਚ ਆਵੇ। ਉਹ ਉਹਦੀਆਂ ਭਾਜੀ ਖੁਆਇਸ਼ਾਂ ਹੁੰਦੀਆਂ ਕਿ ਮੇਰੀ ਖਿਦਮਤ ਕਰੇ, ਮੇਰੀ ਸੇਵਾ ਕਰੇ। ਉਹ ਇੱਥੇ ਝੂਠਾ ਤੂੰ। ਕਿਉਂ ਜੀ? ਹੁਣ ਤੇ ਅੱਜ ਕੱਲ ਸਭ ਤੋਂ ਪਹਿਲੇ ਮੈਰਿਜ ਹਾਲ ਜਾਂਦੇ ਨੇ, ਘਰ ਤੇ ਬਾਅਦ ਚ ਆਉਂਦੇ ਨੇ। ਜਦੋਂ ਕੋਈ ਯਾਰ ਵਿਆਹ ਹੋ ਜਾਂਦਾ, ਖਾਣਾ ਖੂਣਾ ਖਾ ਜਾਂਦਾ, ਮਹਿਮਾਨ ਚਲ ਜਾਂਦੇ ਨੇ, ਉਦੋਂ ਆਉਂਦੇ ਨੇ। ਉਦੋਂ ਆਉਂਦੇ ਨੇ ਨਾ, ਉਦੋਂ ਘਰ ਆਏ, ਉਦੋਂ ਮਾਂ ਦੇ ਖੁਆਬ ਨਹੀਂ ਸ਼ੁਰੂ ਹੋਏ। ਤੇ ਮਾਂ ਉਦੋਂ ਜਾਗਣ ਨਹੀਂ ਦਿੰਦੀ, ਖਾਬ ਕਿੱਥੋਂ ਵੇਖਣ ਡਈ ਹੁੰਦੀ ਆ? ਉਹ ਯਾਰ ਉਹਦੀ ਖੁਆਇਸ਼ ਉਹ ਹੁੰਦੀ ਤਾਂ ਹੈ। ਪਾਣੀ ਬਾਰੇ ਕਿ ਖਾਬ ਵੇਖੇ ਕੀ ਇੱਕ ਕਰਨ ਮਿੰਟ ਡਿਆ ਇੱਕ ਮਿੰਟ, ਸਾਰੀਆਂ ਗੱਲਾਂ ਛੱਡੋ। ਪੁਰਾਣੀਆਂ ਇੰਗਲਿਸ਼ ਫਿਲਮਾਂ ਵੇਖੋ ਤੇ ਅਮਰੀਕਾ ਦੀਆਂ ਸੁਨਸਾਨ ਸੜਕਾਂ ਤੇ ਇੱਕ ਪੰਪ ਆਂਦਾ, ਉੱਥੇ ਇਹੋ ਜਿਹੇ ਅੰਗਰੇਜ਼ ਵੀ ਰਹਿੰਦੇ। ਯਾਰ ਤੇਰੇ ਮੂੰਹ 'ਚ ਬੱਕਰੀ ਆ, ਘੱਟ ਖੋਲ। ਯਾਰ ਵਾਕਈ ਯਾਰ ਹੋ ਜਾਂਦਾ ਕਿਤੇ ਮੈਕਸੀਕੋ ਵਾਲੀ ਸਾਈਡ ਤੇ ਰੋੜਾ ਤੇ ਉਧਰ ਦੂਰ ਦੂਰ। ਯਾਰ। ਰੋਂਗ ਟਰਨ ਚ ਇਦਾਂ ਦੇ ਇੱਕ ਬਾਬਾ ਗਿਟਾਰ ਵਜਾਉਂਦੇ ਹੁੰਦੇ, ਭੋਗੇ ਭੋਗੇ। ਅੱਛਾ ਤੂੰ ਫਿਲਮ ਦਾ ਨਾਂ ਕਿਆ? ਸੁੱਚਾ ਸੌਦਾ ਨਹੀਂ, wrong turn ਚੰਨਵੀਰ, ਇਦਾਂ ਦੀ ਇੰਗਲਿਸ਼ ਨਾਂ ਤੇਰੇ ਮੂੰਹ ਕੋ ਇੰਜ ਲੱਗਦੇ ਗਾਲ ਕੱਢਣ ਡਿਆ ਤੂੰ। ਭਾਈ ਲਿਆਸ ਵਰਗਾ ਬੰਦਾ ਨਾ ਕਿਸੇ ਦੀ ਫੌਤ ਕੀਤੀ ਅਖਬਾਰ ਲਵਾ ਕੇ ਮੁੜ ਕੇ ਜਾਂਦਾ ਨਹੀਂ ਉੱਥੇ, ਅਗਲੇ ਨੂੰ ਪੈਸੇ ਪੈਣ ਦੇ ਡੇਲੀ। ਸ਼ਹਿਰੀ ਟੱਚ ਵੀ ਸੀਗਾ ਤੇ ਪਿੰਡੂ ਵੀ ਸੀ, ਤੇ ਆਪਣਾ ਨਾਮ ਰੱਖਿਆ ਮੂਨ ਵਰਿਆਮ। ਕਾਲੂ ਭਾਈ ਫੁੱਲ ਸਟਾਈਲਿਸ਼ ਬਣ ਕੇ ਨਾ ਇੱਕ ਚੌਧਰੀ ਦੇ ਕੰਮ ਤੇ ਲੱਗ ਗਿਆ, ਤੇ ਉਹ ਇਹਨੂੰ ਕਹਿੰਦੇ ਓਏ ਕੰਮੀ ਡੈਡੀ। ਸਾਰੀ ਦਿਹਾੜੀ ਬਾਹਰ ਕੱਢੀਏ ਤੇ ਇੱਥੇ ਆ ਕੇ ਨਾਮ ਰੱਖਦਾ ਜੈਕਸਨ ਚੱਦੜ। ਨਹੀਂ ਪਨ ਲਿਆਸ ਵਾਕਈ ਜਦੋਂ ਹੱਸਦੇ ਔਰਤ ਬਣ ਜਾਂਦੇ ਆ, ਹਰ ਹੱਸੇ ਉਹਦੇ ਦੇਖਿਓ ਕਿਉਂ ਵੱਡੀਆਂ ਵੀ ਨਹੀਂ ਲੱਗਣਾ। ਕੀ ਨਾਲ ਕਾਂਟੇ ਨਿਕਲ ਡਿਆ ਪੈਂਦੇ ਇਹ ਗਾੜਾ ਨਹੀਂ ਤੁਹਾਡਾ ਕਲੀਨ ਸ਼ੇਪ ਹੋਗਾ ਸਾਰਾ ਹੀ ਉਹ। ਉਹ ਜਿੱਥੇ ਨੋ ਸਮੋਕਿੰਗ ਨਹੀਂ ਲਿਖਿਆ ਹੁੰਦਾ ਲਾਲ ਰੰਗ ਤੇ ਉੱਤੇ ਕਾਂਟਾ ਵੀ ਮਾਰਿਆ ਹੁੰਦਾ, ਉੱਥੇ ਕਿ ਲੋਕ ਕੁੱਪੀ ਪੀਂਦੇ। ਅੱਛਾ ਏਦਾਂ ਦੇ ਬੰਦੇ ਲੇਡੀ ਦੇ ਬਾਥਰੂਮ 'ਚ ਵੜ ਕੇ ਕਹਿਦਾ ਵੀ ਭਾਈ ਤੂੰ ਬਾਹਰ ਆ ਜਾ, ਇੱਧਰੋਂ ਉੱਧਰੋਂ ਲੈ। ਸੀਸੀਟੀਵੀ ਕੈਮਰੇ ਸਾਹਮਣੇ ਸੁੱਕੀ ਰੋਟੀ ਖਾ ਕੇ ਸੰਪਤੀ ਲੈਣ ਦਿਆ। ਉਹ ਵੀ ਕੀ ਲੋਕ ਨੇ ਜਿਹੜੇ ਯਾਰ ਆਪਣੀਆਂ ਬੇਗਮਾਂ ਨੂੰ ਯਾਰ ਤੋਬਾ ਤੋਬਾ। ਕਈ ਯਾਰ ਮੈਨੂੰ ਗੁੱਸਾ ਚੜਦਾ, ਕਹਿੰਦੇ ਜੀ ਤੱਕੋ ਜਲਾਦਾਂ ਤਰ੍ਹਾਂ। ਯਾਰ ਉਹ ਵੀ ਕਿਸੇ ਦੀ ਧੀ ਗਲਤ ਭੈਣ ਬਾਤ ਯਾਰ। ਨਹੀਂ ਤਾਂ ਜਦੋਂ ਧੀ ਭੈਣ ਉੱਡ ਕੇ ਲੱਤ ਮਾਰਦੀ ਉਦੋਂ ਕਿਹੜੀ ਲੱਤ ਮਾਰਦੀ? ਹੈ ਆ ਜਿਹੜੀ ਧੁੰਨੀ ਜਿੱਦੀ ਹੁੰਦੀ ਆ ਉਹ। ਭਾਜੀ ਇਹਦੀ ਤੁਹਾਨੂੰ ਪਤਾ ਇਹਦੀ ਤਿੰਨ ਧੁਨੀ ਥੱਲੇ ਕਰਤੀ ਭਾਬੀ ਨੇ, ਉੱਤੋਂ ਮਾਰਿਆ ਅੱਡੀ ਪੂਰੀ। ਜਦੋਂ ਐ ਕਰਕੇ ਹਟ ਐ ਕਰਨਾ ਯਾਰ ਜਦੋਂ ਯਾਰ ਕਾਲੂ ਤੇ ਨਾ ਤੂੰ ਬੇਵਕੂਫਾਂ, ਤੂੰ ਲੈਦਾ ਰਹੀ ਜਾ, ਤੂੰ ਜ਼ਰੂਰ ਧੁਨੀ 'ਚ ਲੱਤ ਖਾਣੀ ਜਾਣਾ ਘਰ। ਉਹ ਲੈਦੇ ਵਿੱਚ ਰਹਿ ਗਈ। ਪਾਣੀ ਲੈਦੇ ਰਹਿੰਦੇ ਆ, ਭਰਜਾਈ ਸਵੇਰ ਤੋਂ ਜਾ ਕੇ ਲੱਤ ਮਾਰ ਕੇ ਚੱਲ ਹੱਥੋਂ ਦੀ ਜਾਂਦੀ ਆ। 60 ਕਿਲੋਮੀਟਰ ਦੀ ਆ, ਵੀ ਏਡੀ ਦੂਰੋਂ ਹੀ ਮਾਰ ਦਿੰਦੀ ਉਹ। ਉਹ ਭਾਬੀ ਆਪ ਕਹਿੰਦੀ ਮੈਂ ਹਾਂਡੀ ਰੋਟੀ ਖਾ ਲਈ, ਮੈਂ ਸਿਰ ਲੱਤ ਮਾਰਨ ਆਈ ਸੀ। ਸਾਰਾ ਹੁਣ ਬੰਦੇ ਤੇ ਨਾ ਭਾਈ ਜੋ ਹੁੰਦਾ ਵਾ ਭਾਜੀ, ਇਹ ਇਕੱਲਾ ਇਹ ਨਹੀਂ ਕੁਛ। ਮੇਰੀ ਗੱਲ ਸੁਣੋ, ਨਹੀਂ ਯਾਰ ਮਿਸ ਅੰਡਰਸਟੈਂਡਿੰਗ। ਇਹਨੇ ਸਿਰਫ ਇੰਨਾ ਹੀ ਕਿਹਾ ਭਾਬੀ ਜੀ ਨੂੰ, ਭਲੀ ਮੈਂ ਜੁੱਤੀ ਚੇਂਜ ਕਰ ਲਾਂ, ਕਿ ਦੇ ਤਲਾਕ, ਮੈਨੂੰ ਤਲਾਕ ਦੇ, ਤੂੰ ਫਜ਼ੂਲ ਖਰਚ ਹੋ ਗਿਆ, ਦੇ ਤਲਾਕ। ਇੰਨੀ ਕੀ ਗੱਲ ਤੋਂ ਟੂਟੀਆਂ ਵਾਲੇ ਖੂਹ ਤੇ ਆਪਣੇ ਕਜ਼ਨ ਨੂੰ ਫੋਨ ਕਰਕੇ ਕਹਿੰਦਾ ਯਾਰ ਪੱਖਾ ਬੰਦ ਕਰਕੇ ਜਾਈ, ਮੈਂ ਨਹੀਂ ਹੁਣ ਉੱਠਣਾ। ਟੂਟੀਆਂ ਵਾਲੇ ਖੂਹ ਤੇ ਰਾਤ ਨੂੰ 1 to 5 ਕਾਲ ਕੱਢ ਕੇ ਜਾਣਾ, ਮੈਂ ਕਿਤੇ ਕਹਿੰਦਾ ਯਾਰ ਟੂਟੀ ਖੁੱਲੀ ਰਹਿ ਗਈ। ਅੱਛਾ ਨਹੀਂ ਯਾਰ ਵੈਸੇ ਨਾ ਮੈਂ ਨਾ ਦਾਨਿਸ਼ ਭਾਈ ਸਿੱਧੀ ਸਾਫ਼ ਗੱਲ ਹੈ, ਹਾਂਜੀ ਜਦੋਂ ਤੁਹਾਡੀ ਸ਼ਾਦੀ ਹੁੰਦੀ ਹੈ ਨਾ, ਤੁਸੀਂ ਲਾਡਾਂ ਲੂਡਾਂ 'ਚ ਨਾ ਪਾਓ ਯਾਰ, ਮੈਚੁਰ ਬਣੋ। ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਜੋ ਤੁਸੀਂ ਪਹਿਲੇ ਦਿਨ ਆਪਣੀ ਬੇਗਮ ਨੂੰ ਸਮਝਾ ਦੇਣਾ ਨਾ, ਸਾਰੀ ਜ਼ਿੰਦਗੀ ਉਹਦੇ ਖਾਨੇ 'ਚ ਉਹੀ ਗੱਲਾਂ ਪੈਣੀਆਂ ਜੀ। ਉਸ ਤੋਂ ਬਾਅਦ ਜੋ ਮਰਜ਼ੀ ਕਰ। ਕਾਲੂ ਨੇ ਪਹਿਲੀ ਰਾਤ ਹੀ ਸਮਝਾਇਆ ਵਾ, ਘੰਟਾ ਹੋ ਗਿਆ ਸਮਝਾਉਣ ਡਿਆ। ਜਦੋਂ ਘੰਟਾ ਪੂਰਾ ਹੋ ਗਿਆ ਨਾ, ਤਾਂ ਭਾਬੀ ਦੇ ਖਰਾਟੇ ਦੀ ਆਵਾਜ਼ ਆਉਂਦੀ, ਇਹ ਜਿਹੜਾ ਸਮਝਾਉਣ ਡਿਆ। ਓ ਯਾਰ ਤੁਸੀਂ ਗੱਲ ਸੁਣੀ ਕਿ ਉਹ ਇੱਕ ਬੰਦੇ ਦੀ ਸ਼ਾਦੀ ਹੁੰਦੀ ਨਾ, ਤੇ ਉਹ ਕਹਿੰਦਾ ਯਾਰ ਤੁਹਾਡਾ ਮੀਆਂ ਬੀਵੀ ਦਾ ਬੜਾ ਪਿਆਰ ਹੈਗਾ, ਕਿਸ ਤਰ੍ਹਾਂ? ਕਹਿੰਦਾ ਮੈਂ ਸਿਗਰਟ ਤੇ ਤੈਨੂੰ ਪਤਾ ਪੀਂਦਾ ਨਹੀਂ, ਮੈਂ ਨਵੀਂ ਡੱਬੀ ਲਈ, ਮੈਂ ਬੇਗਮ ਦੇ ਕਮਰੇ 'ਚ ਗਿਆ, ਸਿਗਰਟ ਲਾਇਆ, ਉਹ ਮੈਨੂੰ ਕਹਿੰਦੀ ਆਪ ਸਿਗਰਟ ਪੀਤੇ ਹੋ? ਕਹਿੰਦਾ ਹਾਂ। ਕਹਿੰਦੀ ਸਿਗਰਟ ਮੁਝੇ ਅੱਛੀ ਨਹੀਂ ਲੱਗਦੀ। ਕਹਿੰਦਾ ਲੈ ਵੀ ਮੈਂ ਸਿਗਰਟ ਛੱਡ ਦਿੱਤੇ, ਤੂੰ ਮੇਰੇ ਅੱਗੇ ਉੱਚਾ ਨਹੀਂ ਬੋਲਣਾ, ਮੈਂ ਤੇਰੀ ਮੰਨੀ, ਤੂੰ ਮੇਰੀ ਮੰਨ ਲੈ, ਮੇਰੇ ਵਾਲਿदैन ਦੀ ਸੇਵਾ ਕਰਨੀ। ਉਹ ਕਹਿੰਦੀ ਠੀਕ ਹੈ, ਮੈਂ ਤੁਹਾਡੀ ਇਹ ਸ਼ਰਤ, ਮੈਂ ਤੁਸੀਂ ਸਿਗਰਟ ਨਹੀਂ ਪੀਣਾ। ਕਹਿੰਦਾ ਸਿਗਰਟ ਤਾਂ ਮੈਂ ਪੀਂਦਾ ਹੀ ਨਹੀਂ ਸੀ। ਉਹ ਦੂਸਰਾ ਦਾ ਯਾਰ ਉਹਨੂੰ ਆਈਡੀਆ ਪਸੰਦ ਆਇਆ, ਉਹਨੇ ਵੀ ਜਾ ਕੇ ਨਾ ਸਿਗਰਟ ਲਾਇਆ। ਕਹਿੰਦੀ ਤੁਸੀਂ ਸਿਗਰਟ ਪੀਂਦੇ ਹੋ? ਉਹ ਕਹਿੰਦਾ ਹਾਂ। ਕਹਿੰਦੀ ਮੈਨੂੰ ਵੀ ਪਿਲਾਓ ਇੱਕ। ਇੱਕ ਮੈਨੂੰ ਵੀ ਲਵਾਓ। ਤੈਨੂੰ ਪਤਾ ਹੈ ਕਿ ਇਕੱਠਾ ਖੋਲਣਾ ਹੀ। ਉਹ ਕਹਿੰਦੀ ਮੈਨੂੰ ਵੀ ਲਓ, ਮੈਂ ਵੀ ਪੀਣੀ ਹੈ। ਕਿ ਤੁਸੀਂ ਜੋ ਪਹਿਲੇ ਯਾਨੀ ਕਿ ਸਮਝਾ ਦੇਣਾ ਨਾ ਭਾਜੀ, ਸਾਡੇ ਨਾ ਲਾਡਾਂ 'ਚ ਬਹੁਤ ਪਈ ਜਾਂਦੇ, ਮੇਰੇ ਝੋਂਆਂ ਨੇ ਤਾਨਾ ਚਾਲੀ। ਬੇਗਮ ਬੱਚਿਆਂ ਤਰ੍ਹਾਂ ਪਾਲੀ ਆ। ਆਹੋ ਯਾਰ ਬੇਗਮ ਨੂੰ ਕਹੀ ਜਾਂਦੇ ਮੇਰੇ ਸੋਨਾ, ਮੇਰਾ ਮੂਨਾ, ਮੇਰੇ ਚੋਲੇ ਨੇ ਖਾਣਾ ਖਾ ਲਿਆ। ਤੁਹਾਡਾ ਤਜਰਬਾ ਜ਼ਿਆਦਾ ਯਾਰ, ਸ਼ਾਦੀਆਂ 'ਚ ਤੁਹਾਡਾ ਲਾਈਫ ਪਾਰਟਨਰ ਆ ਜੀ ਜੀ। ਤੁਹਾਡੀ
ਸ਼ਰੀਕੇ ਹਯਾਤ ਆ, ਤੁਸੀਂ ਉਹਨੂੰ ਪਿਆਰ ਨਹੀਂ ਕਰਨਾ ਤੇ ਕਿਹਨੂੰ ਕਰਨਾ? ਬਿਲਕੁਲ ਬਿਲਕੁਲ ਯਾਰ ਇਹ ਤਾਂ ਫਿਰ ਜਿੱਦਾਂ ਤੁਸੀਂ ਭੰਨ ਫੈਸਲ ਵੀ ਹੁਣ ਆਉਂਦੇ ਆ ਪਹਿਲੀ ਰਾਤ ਹੀ ਅੱਖ ਕੱਢਦੇ ਕਰੀਆਂ ਹਾਂ ਜੀ ਕੀ ਰੋਟੀ ਲਿਆਵਾਂ ਫਾਇਦਾ ਨਹੀਂ ਅੱਖ ਕਰ ਤੋੜਨਾ ਯਾਰ, ਮੈਂ ਉਹੀ ਗੱਲ ਕਰਨੇ ਸ਼ਰੀਕੇ ਹਯਾਤ ਨਾਲ ਪਿਆਰ ਕਰੋ ਯਾਰ। ਵਾਹ ਵਾਹ ਮਿੱਠੇ, ਬਹੁਤ ਅੱਛੀ ਗੱਲ ਕਿਆ ਕੀਤੀ। ਬਾਤ ਆ। ਪਿਆਰ ਮੁਹੱਬਤ ਯਾਰ ਦੇ ਨਾਲ ਤੁਹਾਡੇ ਨਾਲ ਜ਼ਿੰਦਗੀ ਗੁਜ਼ਾਰਨੀ ਉਹਨੇ ਯਾਰ, ਤੁਹਾਡੀ ਜ਼ਿੰਦਗੀ ਦੇ ਕਾਲੂ ਨਾ ਹਾਂਜੀ ਸ਼ਾਦੀ ਹੋ ਗਈ ਕਾਲੂ ਦੀ ਤੇ ਬੇਗਮ ਨੂੰ ਪਹਿਲੇ ਦਿਨ ਸਮਝਾ ਰਿਹਾ, ਉਹ ਸਾਰੀਆਂ ਗੱਲਾਂ ਸੁਣ ਕੇ ਕਹਿੰਦੀ ਸਾਨੂੰ ਬੜੇ ਚਾਨਣ ਇਹ ਕਹਿੰਦੀ ਇਹ ਖਾਧੀਆਂ ਪੀਤੀਆਂ ਵਾ ਤੂੰ ਸਾਨੂੰ ਪਹਿਲਾਂ ਤਾਂ ਨਹੀਂ ਸਮਝਾ ਰਿਹਾ। ਯਾਰ ਇਹਨੂੰ ਨਾ ਸ਼ਨਾਖਤੀ ਕਾਰਡ ਨਾਲ ਕਿਹਾ ਯਾਰ ਇੱਥੇ ਨਾਜ਼ਮ ਦੇ ਸਾਈਨ ਕਰਾਈ ਤੇ ਨਾਜ਼ਮਾਬਾਦ ਫਿਰਨ ਡਿਆ ਉਹ ਉੱਤੇ ਕਿੱਥੋਂ ਯਾਰ ਇਹ ਨਹੀਂ, ਮੈਂ ਗੱਲ ਜਿਹੜੀ ਮੈਂ ਕਰਨ ਡਿਆ ਨਾ ਲੌਜੀਕ ਦੀ ਗੱਲ ਆ ਕਿ ਅਕਸਰ ਯਾਨੀ ਕਿ ਨਾ ਜਦੋਂ ਮੁੰਡੇ ਵਾਲੇ ਕੁੜੀ ਵੇਖਣ ਜਾਂਦੇ ਨੇ ਨਾ ਜੀ, ਤੇ ਉਹ ਮਾਜ਼ਰਤ ਦੇ ਨਾਲ ਇੱਕ ਨਜ਼ਰ ਆਪਣੇ ਮੁੰਡੇ ਤੇ ਵੀ ਪਾ ਕੇ ਜਾਣ। ਹਾਂ ਮਿਹਰਬਾਨੀ, ਇੱਧਰ ਦੇਖੋ। ਠੀਕ ਹੈ ਨਾ, ਹੱਥ ਵਧਾਓ। ਮੈਂ ਗੱਲ ਕਰ ਰਿਹਾ ਤੁਸੀਂ ਮੁੰਡੇ ਰਹਿ ਹੀ ਨਹੀਂ ਗਏ ਮੁੰਡਾ ਯਾਨੀ ਕਿ ਨਾ ਵੇਖ ਮੁੰਡੇ ਵਾਲੇ ਕੁੜੀ ਵੇਖਣਗੇ ਕੋਲੋਂ ਨੁਕਸ ਕੱਢਣਗੇ ਕਿ ਆ ਨਹੀਂ ਕੱਦ ਨਹੀਂ ਸਹੀ ਪੜੀ ਨਹੀਂ ਹੈ ਉਹ, ਤੇ ਮੁੰਡਾ ਭਾਵਾਂ ਚਿਬੜ ਵਰਗਾ ਹੋਵੇ ਯਾਰ ਉਹਨਾਂ ਦਾ। ਯਾਰ ਹੁਣ ਸਾਨੂੰ ਕਲੀਅਰ ਕਰੋ ਤੁਹਾਡਾ ਹੱਥ ਕਿੱਧਰ ਆ, ਚਿੱਬੜ ਹੁਣ ਸੀ ਕਨਫਿਊਜ਼ ਆ। ਐ ਕਹਿੰਦਾ ਮੁੰਡਾ ਅਗੂ ਕਹਿੰਦਾ ਚਿੱਬੜ ਵਰਗਾ। ਨਹੀਂ ਬੇਸਿਕਲੀ ਉਹ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਡਿਆ, ਤੁਸੀਂ ਦੋਨੋਂ ਤੁਹਾਨੂੰ ਫਰਕ ਕਰਨ ਡਏ ਹੋ, ਤੁਸੀਂ ਦੋਨੋਂ ਮਿੱਟੀ ਟੈਪ ਹੋ ਗਏ ਹੋ। ਅੱਛਾ ਨਾ ਤੁਸੀਂ ਚਿੱਬੜ ਦੀ ਕੈਟਾਗਰੀ ਚ ਆਉਂਦੇ ਨਾ ਮੁੰਡੇ ਦੀ, ਇਹ ਵੀ ਹਿਸਾਬ ਰੱਖਣਾ ਵਾ। ਆ ਦੇਖ ਯਕੀਨ ਕਰੋ ਤੇ ਵਿਆਹ ਤੇ ਇਹਨੂੰ 2 ਘੰਟੇ ਫਿਜ਼ਲ ਕਰਾਈ, ਹੋਰ ਕਾਲਾ ਨਿਕਲ ਆਇਆ। ਤੇ ਸਰਬਾਲਾ ਖੂਬਸੂਰਤ ਸੋਹਣਾ ਸੁਨੱਖਾ ਬੱਚਾ ਨਾਲ ਉਹਨੂੰ ਸਲਾਮੀਆਂ ਪਾਈ ਜਾਣ, ਇਹਨੂੰ ਲਾਂਤਾ ਪਾਈ ਜਾਣ। ਉਹ ਸੜਵਾਲੇ ਨਾਲ ਵਿਆਹ ਕਰਤਾ। ਐ ਲੱਗਣ ਡਿਆ ਭਤੀਜਾ ਆਪਣੇ ਚਾਚੂ ਦੀਆਂ ਰਿਪੋਰਟਾਂ ਕਰਾਉਣਾ ਅੱਛਾ ਇਦਾਂ ਦਾ ਪਤਾ ਨਾ ਫੌਜ ਦੀ ਦੇਰੀ ਤੇ ਬਹਿ ਕੇ ਫੂਡ ਪਾਡਾ ਬਣਾ ਕੇ ਬੈਠਾ ਹੁੰਦਾ ਯਾਰ 버ਗਰ ਭੇਜ ਦਿਓ ਇੱਕ। ਇਹੋ ਜਿਹਾ ਬੰਦਾ ਨਾ ਮਿੱਟੇ ਬੈਗ ਦੇ ਵਿੱਚੋਂ ਸਿਰ ਕੱਢਦਾ ਵਾ ਬੱਸ 'ਚ, ਬੈਗ 'ਚੋਂ ਸਿਰ ਕੱਢ ਕੇ ਕੀ ਖਾਂਦੇ ਹੋ। ਐਦਾਂ ਦਾ ਬੰਦਾ ਫੌਦਗੀ ਵਾਲੀ ਦਰੀ ਤੇ ਲੰਮੇ ਪਿਆ ਹੁੰਦਾ ਇਸ ਕਰਕੇ। ਅੱਛਾ ਇਦਾਂ ਦਾ ਬਜ਼ੁਰਗ ਨਾ ਫੌਜ ਦੀ ਦੇਰੀ ਤੇ ਇੱਥੋਂ ਲੱਤਾਂ ਬੱਧੀਆਂ ਹੋਈਆਂ ਤਾਂ ਬੈਠੇ ਹੁੰਦੇ ਆ, ਆਹੋ ਸਾਫ ਇਹਨਾਂ ਬੰਦ ਕੇ ਬੈਠੇ ਹੁੰਦੇ। ਇਹੋ ਜਿਹਾ ਬੰਦਾ ਫੌਤ ਕੀ ਬੈਠਾ ਹੀ ਸੋਚੀ ਜਾਂਦਾ ਹੁੰਦਾ, ਪਤਾ ਨਹੀਂ ਕਦੋਂ ਦਫਨਾਉਣਾ ਔਰ ਭੁੱਖ ਨਾਲ ਜਾਨ ਨਿਕਲਣ ਲੱਗੀ। ਅੱਛਾ ਇਦਾਂ ਦਾ ਬੰਦਾ ਨਾ ਫੌਜ ਕਿਤੇ ਰੋਟੀ ਨਾ ਮਿਲੇ ਤੇ ਅੱਗੋਂ ਕਹਿਣ ਦੇ ਤੁਹਾਨੂੰ ਮੈਂ ਮਰ ਜਾਂਦਾ ਚੰਗਾ ਸੀਗਾ। ਕਈ ਬੰਦੇ ਨੂੰ ਕਾਲੀ ਹਰ ਕੰਮ ਚ ਕਾਲੀ ਹੁੰਦੀ, ਇਦਾਂ ਦਾ ਕਾਲਾ ਬੰਦਾ ਨਾ ਜਦੋਂ ਜਨਾਜ਼ ਚੁੱਕ ਲੈਂਗੇ ਨਾ ਤੂੰ ਉੱਥੋਂ ਵੀ ਉੱਠੋ ਉੱਥੋਂ ਵੀ ਉੱਠੋ ਬੜਾ ਨਹੀਂ ਬਰਾਤ ਸਾਰੀ ਰੋਟੀ ਖਾਣ ਦੀ ਹੋਵੇ ਨਾ, ਐਦਾਂ ਦਾ ਬੰਦਾ ਵਿੱਚੋਂ ਆ ਕਹਿੰਦਾ ਆ ਬੱਤੀ ਚੋਂ ਅਤਰ ਗੱਡੀ ਕਿਦੀ ਭਾਈ ਫੈਸਲ ਵਰਗਾ ਵੀ ਬੰਦਾ ਬਰਾਤ 'ਚੋਂ ਨਿਕਲ ਕੇ ਕਹਿੰਦੇ ਹੁੰਦਾ ਯਾਰ ਸਹੀ ਰੋਟੀ ਨਹੀਂ ਖਾਧੀਗੀ, ਉਹ ਤੇਰੀ ਭਰਜਾਈ ਮੁੰਡਾ ਹੀ ਮੈਨੂੰ ਫੜਾ ਗਈ ਯਾਰ ਮੈਂ ਰੋਟੀ ਨਹੀਂ ਖਾ। ਅੱਛਾ ਇਦਾਂ ਦਾ ਬੰਦਾ ਨਾ ਲਵਾਂ ਵੀ ਤੇ ਉਹ ਚਾਹ ਵਾਲਾ ਚਾਹ ਵਾਲਾ ਵੀ ਤਾਂ ਹਮਾਮ ਜੋੜ ਕੇ ਖਲੋ ਕੇ ਕਹੂਗਾ ਕੋਈ ਬੰਦਾ ਚਾਹ ਲੈਣਾ ਪੀ ਕੇ ਦੇਖ ਚਾਸਾ ਜਾ ਕਿਤਾ ਤੂੰ ਪਰਾਂ ਜਾ ਕੇ ਕੰਮ ਕਰ ਆਪਣਾ। ਆਹੋ ਐਦਾਂ ਦਾ ਬੰਦਾ ਵੀ ਵਿਆਹ ਤੇ ਬਰਾਤ ਵਾਲੇ ਦੇ ਖਾਣੇ ਦੇ ਦੌਰਾਨ ਕਹੇਗਾ ਉਹ ਕਸਟਰਡ ਖਾਓ ਜ਼ਰਾ ਬਹੁਤ ਅੱਛੀ। ਅੱਛਾ ਇਦਾਂ ਦਾ ਜਵਾਈ ਨਾ ਮਿੱਖ ਚੜ ਲੱਗਿਆ ਸਾਰਾ ਡਿਨਰ ਸੈੱਟ ਤੋੜਦਾ ਉਹ ਪਲੇਟ ਉੱਠ ਕੇ ਪਾਉਂਦਾ ਔਰ ਦਾ ਸੈੱਟ ਖਰਾਬ ਕਰ ਆਉਂਦਾ ਹੁੰਦਾ। ਅਜ਼ਮਤ ਐਸੇ ਚੀਜ਼ 'ਚ ਹੈ ਕਿ ਤੁਸੀਂ ਮੰਨੋ। ਹਾਂ ਕਿਉਂ ਮਿੱਠਾਪੁਰੀਆ ਸਾਹਿਬ, ਬੁੱਢੀ ਨੂੰ ਵੀ ਕੁਛ ਮੰਨੋ, ਇਸ ਤਰ੍ਹਾਂ ਹੀ ਨਿਰਾ ਆਪਣੇ ਆਪ ਨੂੰ ਨਾ ਬਣ ਕੇ ਬੋ। ਐਦਾਂ ਹੀ ਹੈ, ਬੁੱਢੀ ਦੀ ਮੰਨਦਾ ਸਾਰੀ ਜ਼ਿੰਦਗੀ ਕੌਣ? ਕਾਲੂ। ਨਹੀਂ ਮੈਂ ਤੇ ਇੱਕ ਗੱਲ ਕਰਦਾ, ਥੋੜਾ ਸੀਰੀਅਸ ਟੌਪਿਕ ਵੀ ਇਸਲਾਹੀ ਕੰਮ ਵੀ ਹੋਣਾ ਚਾਹੀਦਾ ਤਾਂ ਕਿ ਥੋੜਾ ਮੈਸੇਜ ਵੀ ਥੋੜਾ ਜਿਹਾ ਕੋਈ ਆਵਾਮ ਨੂੰ ਵੀ ਦੇਣਾ ਵਾ। ਇੰਨੇ ਬੰਦੇ ਬੈਠੇ ਹੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਯਾਰ ਵੀ ਇਹ ਕਲੀਆਂ ਜੁਗਤਾਂ ਨਹੀਂ ਕਰ ਹਾਂਜੀ ਰਹੇ। ਹਾਂਜੀ ਮੈਨੂੰ ਤੇ ਇਹ ਪਤਾ ਭਾਈ ਜਿੱਦਾਂ ਘਰ ਵਾਸਤੇ ਵਸਾਓ, ਬਿਲਕੁਲ। ਮਸ਼ਵਰਾ ਕੀ ਹੈ? ਇਹੀ ਭਰਾ ਝੁੱਕ ਕੇ ਜ਼ਿੰਦਗੀ ਖਾ ਲਓ ਜਿਹੜੀ ਨਿਕਲਦੀ ਆ। ਆਹ ਲੜਨਾ ਥੋੜੀ ਹੈ ਭਾਈ, ਫਨਕਾਰ ਬੰਦਾ ਲੜ ਨਹੀਂ ਸਕਦਾ। ਲੜ ਹੀ ਨਹੀਂ ਸਕਦਾ ਕਿਉਂ ਜੀ? ਯਾਰ ਕੰਪਰੋਮਾਈਜ਼ ਹੁੰਦਾ ਇਸ ਤਰ੍ਹਾਂ, ਅਗਰ ਬੇਗਮ ਗੁੱਸੇ 'ਚ ਯਾਰ ਤੁਹਾਨੂੰ ਗੁੱਸਾ ਆ ਸਕਦਾ ਹੈ ਤੇ ਅਗਲੇ ਨੂੰ ਵੀ ਆ ਸਕਦਾ। ਨਹੀਂ ਜਦੋਂ ਬੇਗਮ ਨੂੰ ਗੁੱਸਾ ਆਵੇ ਆ ਮਾਰ ਖਾ ਲਓ। ਇੱਕ ਖੂਬਸੂਰਤ ਲੜਕੀ ਅੱਛੇ ਸਟਾਈਲ ਵਾਲੀ ਬੈਗ ਪਾਈ ਲਿਆਸ ਕੋਲ ਆ ਕੇ ਕਹਿੰਦੀ ਭਲਾ ਜਲਾਦੀ ਛੱਡਤੀ ਤੂੰ? ਜਲਾਦ ਐਦਾਂ ਦਾ ਖੁਸਰਾਮ ਪੈਰ ਨਾ ਵਾਈਟ ਅੰਜ ਦਿੰਦੇ। ਇੰਜ ਕਰਕੇ ਬਰਾਤ ਦੀ ਰੋਟੀ ਸ਼ੁਰੂ ਹੋਣ ਲੱਗੇ ਨਾ ਤੇ ਇਦਾਂ ਦਾ ਭਲਵਾਨ ਸਾਫਾ ਘਮਾਉਂਦਾ ਕਹੂਗਾ ਓਏ ਨਾਨਾ ਦਾ ਕਿਹਾ ਜੇ ਕਿਸੇ ਨੂੰ ਨਾ ਥੜ ਚੜ ਨਾਲੇ ਘਰ ਵੀ ਆ ਭਾਈ ਲਿਆਸ ਸਰ ਕਹਿੰਦਾ ਵਰਤਾਵਾ ਹੁੰਦਾ ਵਾ ਸਾਰਾ ਸਾਲਨ ਵਰਤੂ ਕੇ ਕਹਿੰਦਾ ਓਏ ਮੁੰਡਿਆ ਜਾਵੇ ਕੋਈ ਨਾ ਸਾਲਨ 'ਚ ਯਾਰ ਮੇਰੀ ਮੁੰਦਰੀ ਡਿੱਗ ਪਈ। ਅੱਛਾ ਇਦਾਂ ਦਾ ਬੰਦਾ ਨਾ ਪਹਿਲਿਆਸ ਵਰਗਾ ਬੰਦਾ ਜਦੋਂ ਝੁੱਕ ਕੇ ਦੇਗ ਵਰਤੋਂਦਾ ਨਾ ਵਿੱਚ ਤਵੀਤ ਵੀ ਡੁੱਬਣ ਡਿਆ ਹੁੰਦਾ। ਇਹੋ ਜਿਹੇ ਭਾਈ ਬੈਠੇ ਹੁੰਦੇ ਵਰਤਾਵੇ ਤੇ ਇੱਕ ਪਲੇਟ ਤੋਂ ਹੀ ਨਹੀਂ ਮੁਤਮਿਨ ਹੁੰਦੇ, ਪਹਿਲੇ ਥੋੜੀ ਜਿਹੀ ਕੱਢ ਦੇਣਗੇ ਫੇਰ ਪਾ ਨਹੀਂ ਬੋਟੀ ਵੀ ਪਾ। ਅੱਛਾ
ਅੱਛਾ ਭਾਈ ਫੈਸਲ ਵਰਗੇ ਪਹਿਲਵਾਨ ਉਹੀ ਸਾਫਾ ਕਮਾਉਂਦੇ ਇੰਜ ਰੁਖਸਤੀ ਦੇ ਟਾਈਮ ਨਾਲ ਕੁੜੀ ਨੂੰ ਕਹਾ ਤੁਰ ਪਾ ਕੁੜੀਆ 9 ਵਜੇ ਲੈਟ ਚੱਲ ਜੜੀਆਂ ਤੁਰ ਪਾ ਪਹੁੰਚ ਪਹੁੰਚ ਘਰ ਪਹੁੰਚ ਮੇਰਾ ਪੁੱਤਰ ਮੇਕਅਪ ਕਰਾਓ ਜਿਹੜਾ ਵਾ ਮੇਕਅਪ ਕਰਾਓ ਯਾਰ ਓਏ ਮੈਂ ਕੋ ਵੇਖੇ ਲੁਟੇਰੇ ਅੱਛਾ ਉਹ ਜਿਹੜੇ ਜੰਜ ਨਹੀਂ ਲੁੱਟਦੇ ਵੀ ਦਾਨਿਸ਼ ਬਾਬਾ ਉਹਨਾਂ ਨੇ ਜਾਲ ਬਣਾਇਆ ਸਰਦਾਰ ਦਾ ਆ ਪੈਰ ਲੁੜੇ ਤੇ ਆ ਜਾਲ ਜੀਪੂ ਪਾਇਆ ਮੱਛਰਦਾਨੀਆਂ ਦਾ। ਮੱਛਰਦਾਨੀਆਂ ਵਾਹ ਵਾਹ ਭਾਈ ਫੈਸਲ ਨੇ ਵਿਆਹ ਤੋਂ ਬਾਅਦ ਭਰਜਾਈ ਨੂੰ ਸਮਝਾਉਂਦੇ ਤੇ ਕਿਤੇ ਮਾੜੀ ਜੀ ਗੱਲ ਅੜ ਗਈ ਉਹ ਕਹਿੰਦੀ ਦੁਬਾਰਾ ਤੋਂ ਕਰ ਲਓ ਫੰਬਲ ਹੋ ਸਾਫ ਵਾਲਾ ਪਹਿਲਵਾਨ ਬੇੜਾ ਕਰ ਕਰਦਾ ਸਾਰੀ ਬਰਾਤ ਦਾ ਉਹ ਕਹਿੰਦਾ ਚਲੋ ਉੱਠੋ ਵੀ ਨਿਕਾਹ ਦਾ ਟਾਈਮ ਅੱਗੋਂ ਕੋ ਨਿਕਾਹ ਰੋਟੀ ਖਾਓ ਤੁਸੀਂ ਹੋ ਗਿਆ ਤਾਂ ਰੋਟੀ ਖਾਓ ਯਾਰ ਨਿਕਾਹ ਤੇ ਵਿਆਹ ਤੋਂ 2 ਦਿਨ ਪਹਿਲੇ ਮਹੱਲੇ ਦੇ ਬੱਚਿਆਂ ਨੂੰ ਕਹਿਣ ਡਿਆ ਤੁਸੀਂ ਮੇਰਾ 1000 ਦਾ ਨੋਟ ਤੋਂ ਉਹਨਾਂ ਵਿੱਚ ਮੈਨੂੰ 200 ਦੇਣਾ ਪਹਿਲੇ ਆਸ ਗਲੀ ਚ ਤੁਰੇ ਜਾਂਦੇ ਤੇ ਦੋ ਮਾਈਆਂ ਆ ਕੇ ਇੰਜ ਕਰਕੇ ਕਹਿੰਦੀਆਂ ਲਾਲ ਚਿੱਟੇ ਵਾਲੀ ਗੇਮ ਚੋਂ ਛੱਡਤਾ ਯਾਰ ਪਹਿਲਿਆਸ ਸੱਚੀ ਯਾਰ ਇੱਕ ਵਾਰੀ ਨਾ ਸੱਚੀ ਦਿਲੋਂ ਪਹਿਲਿਆਸ ਤੁਹਾਡੀ ਬਹੁਤ ਰਿਸਪੈਕਟ ਹੈ Love you, ਬੜੀ ਭਾਈ। ਮਿਹਰਬਾਨੀ ਸਰ ਸ਼ੁਕਰੀਆ ਤੁਸੀਂ ਬਹੁਤ ਨਾਈਸ ਹੋ ਇਹ ਜੁਗਤ ਤੇ ਹੁਣ ਉਹਨਾਂ ਨੇ ਵੀ ਕਰਨੀ ਤੁਹਾਨੂੰ ਵੀ ਸਾਰੇ ਜੋ ਪੰਜੇ ਬਹਿ ਕੇ ਜੁਗਤ ਸਭ ਨੂੰ ਤੁਸੀਂ ਸਾਡੇ ਤੋਂ ਬਹੁਤ ਮੋਸਟ ਸੀਨੀਅਰ ਹੋ ਸੱਚੀ ਔਰ ਆਫ ਕੈਮਰਾ ਤੁਹਾਡੀ ਜੋ ਰਿਸਪੈਕਟ ਆ ਤੁਹਾਡੀ ਔਨ ਕੈਮਰਾ ਵੀ ਰਿਸਪੈਕਟ ਆ ਲੇਕਿਨ ਜੁਗਤ ਹੁੰਦੀ ਆ ਇਹ ਕਰਨੀ ਪੈਂਦੀ ਪਰ ਮਾਗਰ ਲੈ ਇਹਦੇ ਚ ਕੀ ਲੱਗ ਨਹੀਂ ਸੀਰੀਅਸਲੀ ਯਾਰ ਸਾਡੀ ਆਡੀਅנס ਨਹੀਂ ਸਹੀ ਕਿਤੇ ਦਿਲ ਚ ਲੈ ਜਾਵੇ ਇਸ ਤਰ੍ਹਾਂ ਤੁਹਾਡੇ ਸਾਰਿਆਂ ਦਾ ਪਿਆਰ ਹੈ ਤੁਹਾਡੀ ਮੁਹੱਬਤ ਹੈ ਕਿਉਂਕਿ ਉਸ ਕੰਮ ਦਾ ਮੈਂ ਸੀਨੀਅਰ ਸੀਗਾ ਉਸ ਮੈਂ ਅੱਛੇ ਤਰੀਕੇ ਨਾਲ ਇਹ ਜਿਹੜਾ ਕੰਮ ਹੈ ਇਹ ਮੈਂ ਤੁਹਾਡੇ ਨਾਲ ਰਲ ਕੇ ਚੱਲਾਂਗਾ ਇਨਸ਼ਾਅੱਲਾ। ਜਿਹੜੀ ਕੋਈ ਕਮੀ ਆ ਕੋਈ ਨਹੀਂ ਸਮਝ ਲੱਗ ਰਹੀ ਉਹ ਵੀ ਇਨਸ਼ਾਅੱਲਾ ਜਲਦੀ ਆ ਲੱਗ ਜਾਏਗੀ ਔਰ ਤੇ ਜੇ ਇਹਦੇ ਕੋਲ ਬੈਠਾ ਰਿਹਾ ਤੇ ਜਿਹੜੀ ਮਾੜੀ ਮੋਟੀ ਸੂਝ-ਬੂਝ ਹੈਗੀ ਉਹ ਵੀ ਗਈ ਯਾਰ ਪਾ ਤੂੰ ਮੱਕੂਣੇ ਜਾਣਾ ਮੇਰੇ ਨਾਲ ਬਸ ਤੈਨੂੰ ਮੱਕੂਣਾ ਦਿਖਾਉਣਾ ਬਾਜੀ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਮੱਕੂਆਣਾ ਇਹਨੇ ਦਿਖਾਉਣਾ ਹੀ ਦਿਖਾਉਣਾ ਭਾਜੀ ਮੈਂ ਟੁੱਡੀ ਵਾਲਾ ਕਹਿੰਦਾ ਮੈਨੂੰ ਗਾਲਾਂ ਪੈਣ ਡਿਆ ਇਹਨੇ- ਇਹਦੇ ਨਾਲ ਫਿਰਨ ਡਿਆ ਹਰ ਨਵੇਂ ਬੰਦੇ ਨੂੰ ਮੱਕੂਆਣਾ ਦਿਖਾਇਆ ਇਹਨੇ ਯਾਰ ਪੰਪ ਵਾਲੇ ਜੰਗਲੇ ਚ ਵੜ ਕੇ ਰੌਲਾ ਪਾਤਾ ਮੇਰੀ ਜ਼ਮਾਨਤ ਕਰਾਓ ਪਾਪਾ ਜਿਹੜਾ ਲੱਗਾ ਅੱਛਾ ਮਾਸੂਮ ਚਿਹਰਾ ਨਾ ਇਦਾਂ ਮਸਲਾ ਪਾਨ ਖੋਲ ਕੇ ਨਾ ਪਾਨ ਸੁੱਟਦੇ ਤੇ ਗੱਤਾ ਫੋਲਡ ਕਰ ਮੂੰਹ ਪਾਣਾ ਇਹ ਪਾਨ ਤਾਂ ਸੁੱਟਦਾ ਨਹੀਂ ਨਾ ਹੁਣ ਅਸੀਂ ਗੋਜਰੇ ਡਰਾਮਾ ਕਰਨ ਦੇ ਭਾ ਲਿਆਸ ਦੇ ਨਾਲ ਤੇ ਹੁਣ ਨਾ ਭਾ ਲਓ ਜੀ ਇੱਕ ਲਿਆਸ ਮਿੰਟ ਮਾਜ਼ਰਤ ਜੀ ਜੀ ਬਿਸਮਿਲ੍ਲਾ ਫੈਸਲ ਯਾਰ ਕੋ ਅਹਿਮਦ ਸਾਹਿਬ। ਦੋ ਵਾਕਿਆਤ ਆਪਣੇ ਮਿੱਠਾ ਸਾਹਿਬ ਜ਼ਿੰਦਗੀ 4 ਦਿਨ ਜਿਹੜੀ ਹੈਗੀ ਆ ਇੱਕ ਜਵਾਨੀ ਦੇ 4 ਦਿਨ ਹੁੰਦੇ ਨੇ ਤੁਸੀਂ ਹਲੇ ਵੀ ਇਹ ਜਵਾਨ ਤੇ 4 ਕਮੇਟੀ ਸੀਗੇ ਫੈਸਲ ਭਾਈ ਤੇ ਨਾ ਅੱਲਾ ਜ਼ਿੰਦਗੀ ਕਰੇ ਹੋਰ ਇੱਜ਼ਤ ਦੇਵੇ ਮਾਲਕ ਦੀ ਜ਼ਾਤ ਪਾ ਕੇ ਉਹਨੂੰ ਤੇ ਇਹਨੂੰ ਨਾ ਕੋਈ ਸਿਸਟਮ ਨਹੀਂ ਹੈ ਇਹਦਾ ਨਾ ਕਿ ਕਿਸੇ ਨਾਲ ਦਿਲ ਦੀ ਮੁਹੱਬਤ ਕੋ ਪਿਆਰ ਮੁਹੱਬਤ ਇੱਕ ਸਿਸਟਮ ਮੈਨੂੰ ਸੋਹਣਾ ਲੱਗੀ ਇੱਕ ਸਟਾਰ ਇਹਨੂੰ ਸੋਹਣੀ ਲੱਗੀ ਇਹ ਮਜ਼ੇਦਾਰ ਮਿੱਠੇ ਭਾਈ ਨਹੀਂ ਨਹੀਂ ਸੁਣਨਾ ਵਾ ਇੰਜ ਨਾ ਕਰੋ ਭਾਈ ਫੈਸਲ ਆ ਕੰਮ ਨਹੀਂ ਅਸੀਂ ਨਾਂ ਨਹੀਂ ਲੈ ਰਹੇ ਸਾਡੇ ਲਈ ਸਾਰੇ ਹੀ ਕਾਬਲ ਇੱਜ਼ਤ ਆ ਸਰਗੋਦੇ ਹੋਣ ਨਾ ਵੀ ਉਸ ਤੋਂ ਕਿਹੜੇ ਕੋਈ ਏਡੇ ਸੀ ਮਸਲ ਲਾਂਲੈਂਡ ਸੀ ਜਾਂ ਕਰੋਨਾ ਪਤੀ ਸੀ ਹੈਗੇ ਸੀ ਉਸ ਹਿਸਾਬ ਨਾਲ ਨਾ ਅੱਛੇ ਕੱਪੜੇ ਪਾਉਂਦੇ ਸੀ ਅਸੀਂ ਯਾਨੀ ਕਿ ਟੀਮ ਚੋਂ ਨਾ ਵੀ ਜੋ ਕਮਾਇਆ ਉੱਤੇ ਹੀ ਲਾ ਲਿਆ ਆਪਣੇ ਫੈਸਲ ਨੂੰ ਕਰੈਕਟਰ ਅੱਛਾ ਲੱਗ ਗਿਆ ਤੇ ਹੁਣ ਫੈਸਲ ਨੂੰ ਇਹ ਨਹੀਂ ਹਜੇ ਪਤਾ ਕਿ ਜਿਹੜੇ ਸਟਾਰ ਇਹਨਾਂ 4-5 ਵਜੇ ਉੱਠਦੇ ਨੇ ਤੇ ਫੈਸਲ 9 ਵਜੇ ਤਿਆਰ ਤੀਰੋ ਵਾਹ ਕੇ ਸਵੇਰ 9 ਵਜੇ 8 ਵਜੇ ਸੌਣ ਡਿਆ ਕਰੈਕਟਰ ਤੇ 9 ਵਜੇ ਤਿਆਰ ਹੋ ਕੇ ਦਰਵਾਜ਼ੇ 'ਚ ਫਿਰੀ ਜਾ ਰਿਹਾ ਯਾਰ ਬਹੁਤ ਅੱਛੇ ਕਹਿੰਦਾ ਤੇ ਕ੍ਰਿਕਟ ਇਹ- 5 ਵਜੇ ਉੱਠਦੇ ਆ ਭਾਈ 9 ਵਜੇ ਹੈ ਡੇਟ ਅੱਗੇ ਅੱਛਾ ਤੇ ਹੁਣ ਨਾ ਹੀਰੋ ਟੈਪ ਜਿਹਾ ਬਣ ਗਿਆ ਐਵੇਂ ਜਾਲੀ ਜਿਹਾ ਪਿੰਡਾਂ ਦਾ ਭਾਈ ਮਰਾਦ ਬਣ ਕੇ ਨਾ ਫੇਰ ਜਾ ਰਿਹਾ ਉੱਥੇ ਤੇ ਹੁਣ ਉਹ ਇਹ ਨੌਕਰ ਕਰ ਰਿਹਾ ਉਹ ਕਰੈਕਟਰ ਨਕਰਾਣੀ ਕਰ ਰਿਹਾ ਤੇ ਹੁਣ 4 ਵਜੇ ਉੱਠੀ ਆ ਕਰੈਕਟਰ ਤੋਂ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਅੱਗੇ ਭਾਈ ਨੇ ਫਿਰ ਕਹਿੰਦੇ ਆਈ ਲਵ ਯੂ ਕਹਿੰਦੇ ਕੀ ਬਕਵਾਸ ਕਰ ਰਿਹਾ ਕਹਿੰਦਾ ਬਿਲਕੁਲ ਤੁਸੀਂ ਇਹੀ ਕਹਿਣਾ ਮੈਨੂੰ ਅੱਜ ਡਰਾਮੇ 'ਚ ਇਹ ਕਰਨਾ ਹੈ ਸਕ੍ਰਿਪਟ ਸਮਝਾ ਲਓ ਹੁਣ ਇਹ ਪਹਿਲਾ ਦਿਨ ਲੰਘ ਗਿਆ ਹੈ। ਦੂਜੇ ਦਿਨ ਫੇਰ ਉਹੀ ਰੁਟੀਨ ਹੈ ਤਿਆਰ ਸ਼ਿਆਰ ਹੋਇਆ ਹੈ। 9 ਵਜੇ ਹੀ ਆਹੋ ਟਾਈਮ ਉਹੀ ਹੈ। ਫਿਰ ਕੀ ਪਤਾ ਕਿਹੜੇ ਟਾਈਮ ਆ ਖੁੱਲ ਜਾਣੀ ਆ ਉਹ ਕਰੈਕਟਰ ਉਸੇ ਟਾਈਮ ਹੀ ਉੱਠਿਆ ਹੈ ਤੇ ਹੁਣ ਇਹ ਕਿਆ ਵੇਖਿਆ ਫੈਸਲ ਭਾਈ ਨੇ ਤੇ ਡਾਇਰੈਕਟ ਹੀ ਕਹਿ ਰਿਹਾ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ ਕਹਿੰਦੀ ਬਕਵਾਸ ਬੰਦ ਕਰ ਫੈਸਲ ਆਪਣੀ ਕਹਿੰਦਾ ਨਹੀਂ ਤੁਸੀਂ ਕਹਣਾ ਮੈਂ ਗੁਜਰਾਲ ਕਰਾਉਣਾ ਉਹ ਇੱਕ ਆਟਮ ਹੁੰਦੀ ਹੈ ਨਾ ਮੈਂ ਮਲਕਾਲ ਕਰਾਉਣਾ ਮੈਂ ਗੁਜਰਾਲ ਕਰਾਉਣਾ ਇਹ ਆਟਮ ਹੈ ਇੱਕ ਡਰਾਮੇ ਮੈਂ ਉਹਨੂੰ ਡਾਇਰੈਕਟ ਹੀ ਕਹਿਤਾ ਮੈਨੂੰ ਬੜੀ ਅੱਛੀ ਲੱਗੀ ਸੀ ਮੈਂ ਕਿਹਾ ਯਾਰ ਉਹ ਹੈ ਵੀ ਬਹੁਤ ਅੱਛੀ ਹੈ ਮੈਂ ਅੱਲਾਹ ਕਿਹਾ ਜ਼ਿੰਦਗੀ ਕਰੇ ਤੰਦਰੁਸਤ ਦੇਵੇ ਤੂੰ ਮਾਲਕ ਮੈਨੂੰ ਦੀ ਨਾ ਰੱਬ। ਬਹੁਤ ਖੂਬਸੂਰਤ ਲੱਗਦੀ ਹੈ ਮੇਰੇ ਨਾਲ ਸ਼ਾਦੀ ਕਰੇਂਗੀ ਕਹਿੰਦੀ ਇਹ ਕੀ ਕਹਿਣ ਡਿਆ ਮੈਂ ਕਿਹਾ ਅੱਗੋਂ ਤੂੰ ਕਹਿਣਾ ਮੈਂ ਨਾ ਗੁਜਰਾਂ ਵਾਲੇ ਸ਼ਾਦੀ ਕਰਨੀ ਮੈਂ ਫੈਸਲਾਬਾਦ ਸ਼ਾਦੀ ਕਰਨੀ ਮੈਂ ਲਾਹੌਰ ਸ਼ਾਦੀ ਕਰਨੀ ਮੈਂ ਪਿੰਡੀ ਸ਼ਾਦੀ ਕਰਨੀ ਮੈਂ ਕਿਹਾ ਫਿਰ ਅਸੀਂ ਗੱਲਾਂ ਕਰਾਂਗੇ ਅੱਜ ਇਹ ਐਂਟਰੀ ਕਰਾਂਗੇ ਤੇ ਉਹ ਮੈਂ ਹਮੇਸ਼ਾ ਨਾ ਇਹਦਾ ਬਹੁਤ ਵੱਡਾ ਸਬਕ ਹੈ ਹਮੇਸ਼ਾ ਤਸਵੀਰ ਦਾ ਦੂਸਰਾ ਰੁਖ ਲਾਜ਼ਮੀ ਦੇਖੋ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਉਹਦਾ ਲਾਸ ਦੇਖੋ ਕਿ ਤੁਹਾਨੂੰ ਲਾਸ ਤੇ ਨਹੀਂ ਹੋਏਗਾ ਅਗਰ ਲਾਸ ਹੁੰਦਾ ਤਾਂ ਫੇਰ ਕਿਸ ਤਰ੍ਹਾਂ ਨਿਕਲਣਾ ਅਗਰ ਕੋਈ ਕੰਮ ਕਰਨਾ ਫੇਰ ਕਿਸ ਤਰ੍ਹਾਂ ਨਿਕਲਣਾ ਠੀਕ ਹੈ ਦੋਵੇਂ ਸੂਰਤਾਂ ਖੜਾ
ਤੇ ਹੁਣ ਭਾ ਲਿਆਸ ਦੇ ਨਾਲ ਮੈਂ ਨਾ ਗੋਜਰੇ ਡਰਾਮਾ ਕਰਨ ਡਿਆ ਤੇ ਭਾ ਲਿਆਸ ਨਾ ਉਹ ਫਨਕਾਰ ਹੋਇਆ ਇੰਡਸਟਰੀ 'ਚ ਮਿੱਠਾ ਜੀ ਜਿੰਨੇ ਵੀ ਗੱਲ ਕਰਨੀ ਹੈ ਨਾ ਜਿੰਨੇ ਵੀ ਗੱਲ ਕਰਨੀ ਬੜੀ ਸੋਚ ਸਮਝ ਕੇ ਗੱਲ ਕਰਨੀ ਔਨ ਸਟੇਜ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਮਰਜ਼ੀ ਮੈਚ ਪਾ ਲਓ ਜੋ ਮਰਜ਼ੀ ਕਰ ਲਵੋ ਇਹਨਾਂ ਨੇ ਤੁਹਾਨੂੰ ਉਂਝ ਦੇ ਹੀ ਜਵਾਬ ਦੇਣਾ ਬੜੇ ਬੜੇ ਵੱਡੇ ਕਰੈਕਟਰਾਂ ਨਾਲ ਇੰਜ ਇੰਜ ਦੇ ਮੈਚ ਪਏ ਨੇ ਮੈਂ ਚਸ਼ਮਦੀਦ ਗਵਾਵਾਂ ਕਿ ਇਸ ਭਾਈ ਤੋਂ ਤੇਜ਼ ਮੈਂ ਬਹੁਤ ਘੱਟ ਲੋਕ ਦੇਖੇ ਨੇ ਆਪ ਹੀ ਲਾਈਦੀ ਹੁੰਦੀ ਆ ਹਾਂ ਯਾਨੀ ਕਿ ਬੜੇ ਬੜੇ ਮੈਚ ਪਾਏ ਨੇ ਇਹਨਾਂ ਨੇ ਜਿਹੜਾ ਦਾਨਿਸ਼ ਭਾਈ ਮਜ਼ੇਦਾਰ ਵਾਕਿਆ ਹੋਇਆ ਨਾ ਵਿਹਾੜੀ ਅਸੀਂ ਦੁਨੀਆਪੁਰੋਂ ਮੈਂ ਐਜ਼ ਪ੍ਰੋਡਿਊਸਰ ਬਣਿਆ ਮੈਂ ਇਸ ਫੀਲਡ 'ਚ ਨਾ ਦੁਨੀਆਪੁਰੋਂ ਡਰਾਮਾ ਮੁਕਾ ਕੇ ਅਸੀਂ ਵਿਹਾੜੀ ਆ ਗਏ ਤੇ ਇਸ ਟਾਈਮ ਆਏ ਆ ਜ਼ਿਲ੍ਹਾ ਕੌਂਸਲ 'ਚ ਡਰਾਮਾ ਲਾ ਲਿਆ ਅਸੀਂ ਤੇ ਡਰਾਮੇ ਦੇ ਚਾਅ 'ਚ ਨਾ ਰਿਹਾਇਸ਼ ਨਹੀਂ ਲਈ ਤੇ ਹੋਟਲ ਲਈ ਉਦੋਂ ਨਹੀਂ ਸੀ ਹੈਗੇ ਯਾਨੀ ਕਿ 2001 'ਚ ਦੀ ਗੱਲ ਹੈ 2000 ਦੀ ਨਹੀਂ ਲੈ ਡਰਾਮਾ ਮੁੱਕ ਗਿਆ ਤੇ ਹੁਣ ਸਾਰੀ ਟੀਮ ਬੈਠੀ ਤੇ ਜ਼ਿਲ੍ਹਾ ਕੌਂਸਲ ਵਾਲਾ ਕਹਿੰਦਾ ਚਲੋ ਉਹਨਾਂ ਵਿੱਚ 2 ਸੁਪਰਸਟਾਰ ਵੀ ਇਸ ਟਾਈਮ ਉਹਨਾਂ ਸਟਾਰਾਂ 'ਚੋਂ ਇਸ ਟਾਈਮ 2 ਸੁਪਰਸਟਾਰ ਪੂਰੀ ਦੁਨੀਆ ਜਾਣਦੀ ਉਹਨਾਂ ਨੂੰ ਅੱਲਾ ਜ਼ਿੰਦਗੀ ਕਰੇ ਹੁਣ ਇੱਕ ਬੰਦਾ ਬੈਠਾ ਜਿਹੜੀ ਖੇਸੀ ਨਹੀਂ ਹੁੰਦੀ ਉਹਨਾਂ ਦੀ ਖੇਸੀ ਉਹ ਉਹਨੇ ਲਈ ਉਹਦੇ ਵਿੱਚ ਟੁੱਕ ਵੀ ਲੱਗੇ ਨੇ ਤੇ ਇਸਤਰੀ ਵੀ ਲੱਗੀ ਉਹ ਤੋਂ ਬੈਠਾ ਹੈ ਤੇ ਮਿੰਟ ਬਾਅਦ ਕਹਿੰਦਾ ਭਾਜੀ ਮੈਨੂੰ ਦੱਸੋ ਕੀ ਗੱਲ ਹੈ ਮਤਲਬ ਮੈਂ ਖਿੱਚ ਗਿਆ ਮੈਂ ਕਿਹਾ ਚੱਲ ਯਾਰ ਸਾਨੂੰ ਆਪਣਾ ਵਕਤ ਪਿਆ ਸਾਨੂੰ ਰਿਹਾਇਸ਼ ਨਹੀਂ ਲੱਭਣ ਡਈ ਤੂੰ ਸਾਡਣਾ ਵੀ ਮਿੰਟ ਬਾਅਦ ਮੈਨੂੰ ਦੱਸੋ ਕਹਿੰਦਾ ਭਾਜੀ ਤੁਸੀਂ 15 ਮਿੰਟ ਠਹਿਰੋ ਮੈਂ ਆਇਆ 15 ਮਿੰਟਾਂ ਬਾਅਦ ਕਹਿੰਦਾ ਭਾਈ ਆ ਜਾਓ ਮੈਂ ਘਰ ਇਕੱਲਾ ਹੀ ਹਾਂ ਅਸੀਂ ਚੱਲ ਗਏ ਰਾਤ ਨੂੰ ਤੇ ਅਸੀਂ ਲੰਘ ਗਏ ਅੱਛਾ ਉਹਨੇ ਦਰਵਾਜ਼ਾ ਖੋਲ੍ਹਿਆ ਅੱਗੇ ਇੱਕ ਕਮਰਾ ਹੈ 2 ਦਰਵਾਜ਼ੇ ਦੇ ਸਰਕਰਾਸ ਕਮਰਾ ਹੁੰਦਾ ਉਹਦੇ 'ਚ ਬੱਕਰੀਆਂ ਬੰਨੀਆਂ ਅੱਗੇ ਵਿਹੜਾ ਸ਼ੁਰੂ ਅੱਜ ਖੋਤੇ ਬੰਨੇ ਨੇ ਪਿੱਛੇ ਅਸੀਂ ਵੱਜੇ ਯਾਨੀ ਕਿ ਰਜਾਈਆਂ ਸੁੱਟੀਆਂ ਉਹਨੇ ਜ਼ਮੀਨ ਤੇ ਸਵੇਰੇ ਉੱਠੇ ਆ ਭਾਈ ਐਨੇ ਨੇ ਪੈਰ ਉਹ ਕਲਰ ਜਿਹੜਾ ਹੁੰਦਾ ਮਿੱਟੀ ਜਿਹੜੀ ਨਾ ਸੇਂਗ ਵਾਲੀ ਮਿੱਟੀ ਉਹ ਤੇ ਇੱਕ ਦੂਜੇ ਵਾਲੇ ਚੀਕਾਂ ਪੈ ਗਈਆਂ ਵੇਖ ਕੇ ਕਿ ਐਨੇ ਨਹੀਂ ਮਿੱਟੀ ਚੜੀ ਮੂੰਹ ਤੇ ਜਿੱਧਰ ਵੇਖ ਰਿਹਾ ਕੰਧ ਵਾਲੇ ਜਿਹੜੇ ਸਰਾਖ ਤੇ ਬਾਹਰ ਨਿਕਲੇ ਆ ਤੇ ਐਡੀ ਕੁ ਪਟੜੀ ਬਣਾਈ ਉਹਨੇ ਲੰਮੀ ਸਾਰੀ ਇੱਧਰ ਵੀ ਛੱਪੜ ਤੇ ਇੱਧਰ ਵੀ ਛੱਪੜ ਵਿੱਚ ਅਸੀਂ ਸੁੱਤੇ ਸੀ ਜ਼ਿੰਦਗੀ ਦੀ ਯਾਦਗਾਰ ਰਾਤ ਆ ਉਹ ਆਈ ਕਿ ਇੱਕ ਸੁਪਰਸਟਾਰ ਨੇ ਮੈਂ ਪਿੱਛੇ ਜਿਹਾ ਇੰਟਰਵਿਊ ਦਿੱਤਾ ਕਿ ਵਿਹਾੜੀ ਮੇਰੇ ਨਾਲ ਉਹਨੇ ਇਹ ਗੱਲ ਐਡਿਟ ਕਰਤੀ ਸੀ ਵਿੱਚੋਂ ਗੋਜਰੇ ਡਰਾਮਾ ਕਰਨ ਦੇ ਉੱਥੇ ਜਿਹੜਾ ਵੀ ਬੰਦਾ ਨਾ ਮੈਂ ਭਾ ਨੇ ਕਿਹਾ ਮੇਰਾ ਭਰਾ ਹੈ ਇਹਨੂੰ ਕਿਸੇ ਨੇ ਕੋਈ ਹੱਥ ਨਹੀਂ ਲਾਣਾ ਕੋਈ ਗੱਲ ਨਹੀਂ ਕਰਨੀ ਤੇ ਮੈਂ ਨਜਾਇਜ਼ ਫਾਇਦਾ ਚੁੱਕਣਾ ਓਏ ਭਾ ਲਿਆਸ ਮੇਰੇ ਨਾਲ ਹੀ ਸਾਰਿਆਂ ਨੂੰ ਗਈ ਹੁਣ ਇੱਕ ਵੱਡਾ ਕਰੈਕਟਰ ਆਇਆ ਉਹਨੇ ਮੈਨੂੰ ਇੱਥੋਂ ਫੜਿਆ ਤੇ ਲੈ ਗਿਆ ਭਾ ਲਿਆਸ ਕੋ ਕਹਿੰਦਾ ਲਿਆਸ ਇਹਨੇ ਤੈਨੂੰ ਵੀ ਮਰਵਾਣਾ ਹੀ ਤੇ ਇਹਨੂੰ ਵੀ ਅਸੀਂ ਮਾਰ ਦੇਣੇ ਠੀਕ ਹੈ ਤੇ ਭਾ ਨੇ ਨਾ ਉਹਨੂੰ ਕਿਹਾ ਤੇਰੀ ਜ਼ਰੂਰਤ ਹੈ ਵਾ ਹੱਥ ਲਾ ਤੂੰ ਇਹਨੂੰ ਤੇਰੀ ਐਸੀ ਦੀ ਤੈਸੀ ਉਹਨੂੰ ਕੋਈ ਗਾਲ ਗੂਲ ਕੱਢੀ ਤੇ ਭਾ ਨੇ ਉਹਨੂੰ ਫੜਿਆ ਤੇ ਮੈਂ ਨੱਸ ਗਿਆ ਗੁੱਡ ਯਾਰ ਭਰਾਵਾ ਕਲੈਪਿੰਗ ਯਾਰ ਭਰਾਵਾ ਮੈਂ ਲੜਾਈ ਤੋਂ ਬੜਾ ਚਾਲੂ ਆ ਯਾਰ ਭਾ ਨੇ ਬੜੀ ਜਗ੍ਹਾ ਇੱਕ ਦਫਾ ਕੀ ਹੋਇਆ ਗੋਜਰੇ ਡਰਾਮਾ ਕਰਨ ਦੇ ਗੋਜਰੇ ਦੀ ਗੱਲ ਆ ਤੇ ਮੈਂ ਨਾ ਥੋੜਾ ਜਿਹਾ ਨਾ ਸਿਰ ਕੱਢਣ ਡਿਆ ਵਾਂ ਕਿ ਸਪੀਡ ਤੈਨੂੰ ਪਤਾ ਭਾ ਸਪੀਡਰ ਇੰਨੀ ਤੇ ਭਾ ਲਿਆਸ ਮੈਨੂੰ ਮਾਰਦਾ ਹੁੰਦਾ ਸੀ ਉਹ ਬਗੈਰਤ ਇਨਸਾਨ ਨਾ ਆਪਣੀ ਤੇ ਕਲੈਪ ਸੁਣ ਉਹ ਤੂੰ ਆਪਣੀ ਕਲੈਪ ਹੀ ਨਹੀਂ ਸੁਣ ਰਿਹਾ ਆਪਣੇ ਆਪ ਨੂੰ ਓਵਰਲੈਪ ਗੱਲ ਤੇ ਗੱਲ ਚੜਾਈ ਹੈ ਇਹ ਉਹ ਫਲਾਂ ਟਮਕਾ ਤੇ ਭਾ ਮੈਨੂੰ ਬੋਲਦਾ ਹੁੰਦਾ ਸੀ ਤੇ ਮੈਂ ਗੱਲਾਂ ਠਾ ਗੱਲਾਂ ਹੀ ਗੱਲਾਂ ਕਰਨ ਡਿਆ ਸੀ ਮਾੜੀਆਂ ਚੰਗੀਆਂ ਮੰਦੀਆਂ ਹਰ ਪਾਸੇ ਕਰੀ ਜਾ ਰਹੇ ਤੇ ਭਾ ਦੇ ਯਾਰ ਆਏ ਡਾਲਾ ਪੂਰਾ ਲੈ ਕੇ ਪੁਲਿਸ ਆਈ ਹੈ ਤੇ ਭਾ ਨੇ ਕਿਤੇ ਉਹਨਾਂ ਨੂੰ ਇਸ਼ਾਰਾ ਸ਼ੂਰਾ ਕੀਤਾ ਫੋਨ ਫਾਨ ਉਦੋਂ 3310 ਨਵੇਂ ਚੱਲੇ ਸੀ ਨਵੇਂ ਉਹ ਜਿਹੜਾ ਹੁੰਦਾ ਸੀ ਇੱਕ ਪੈਨਾਸੋਨਿਕ ਐਡਾ ਐਂਟੀਨਾ ਲੱਗੀ ਹੁੰਦੀ ਸੀ Samsung ਦਾ ਸੀਗਾ ਲਿਆ ਹੋਇਆ 220 ਇਸ ਤਰ੍ਹਾਂ ਦਾ ਕਰਕੇ ਸੀ ਭਾ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਕਰਕੇ ਨਾ ਉਹ ਡਾਲਾ ਆ ਗਿਆ ਭਾਈ ਸਿੱਧਾ ਤੇ ਹੁਣ ਅਸੀਂ ਇਹ ਇੰਟਰਵਲ ਨਹੀਂ ਹੋਇਆ ਹਜੇ ਨਹੀਂ ਹਜੇ ਇੰਟਰਵਲ ਨਹੀਂ ਮੇਰੀ ਇੰਟਰਵਲ ਵਾਲੀ ਕੁੜੀ ਨੇ ਇਹਨੂੰ ਹੋਣਾ ਸੀ ਹਾਂ ਮੇਰੀ ਇੰਟਰੀ ਹਜੇ ਖਤਮ ਹੋਈ ਏ ਤੇ ਮੈਂ ਬਾਹਰ ਆਇਆ ਤੇ ਡਾਲਾ ਪਿੱਛੇ ਸਾਰੇ ਆ ਗਏ ਤੁਹਾਡੇ ਚ ਫੈਸਲਨਾਮੇ ਕਿਹੜਾ ਹੈ ਭਾ ਲਿਆ ਕਹਿੰਦਾ ਜੀ ਐ ਚੱਲ ਬੈਠ ਮੈਂ ਕਿਹਾ ਗੱਲ ਕੀ ਗੰਦੀਆਂ ਗੱਲਾਂ ਬਹੁਤ ਨਾ ਤੈਨੂੰ ਆਉਂਦੀਆਂ ਬਹੁਤ ਗੱਲਾਂ ਆਉਂਦੀਆਂ ਤੈਨੂੰ ਬੈਠ ਤੇ ਮੈਨੂੰ ਉਹਨਾਂ ਨੇ ਡਾਲੇ ਚ ਮੈਂ ਕਿਹਾ ਭਾ ਲਿਆਸ ਤੇ ਭਾ ਲਿਆਸ ਇੱਧਰ ਉੱਧਰ ਕਿਤੇ ਹੋਇਆ ਮੈਂ ਕਿਹਾ ਭਾ ਲਿਆਸ ਨੂੰ ਲੱਭਣਾ ਏ ਉਹ ਭਾ ਲਿਆਸ ਨੂੰ ਲੱਭਣਾ ਤੇ ਮੈਨੂੰ ਡਾਲੇ ਚ ਪਾ ਕੇ ਉਹ ਭਾਈ ਲੈ ਗਏ ਹੁਣ ਸਟੇਸ਼ਨ ਤੇ ਇੱਕ ਹੋਟਲ ਤੇ ਰੁਕਿਆ ਉੱਥੇ ਚਾਹ ਚੂ ਪੀਤੀ ਸਾਰਿਆਂ ਨੇ ਇਹ ਫੈਸਲਾ ਪਤਾ ਵਾਕਿਆ ਨਹੀਂ ਗੋਜਰੇ ਚਾਹ ਚੂ ਪੀਤੀ ਉਹਨਾਂ ਨੇ ਮੈਨੂੰ ਵੀ ਚਾਹ ਪਿਲਾਈ ਫਿਰ ਅੱਗੋਂ ਇਹ ਨਹੀਂ ਕਿ ਕਹਿਣ ਦੇ ਓਏ ਤੈਨੂੰ ਦੱਸਦੇ ਸਿਰਫ ਮੈਨੂੰ ਕਹਿਣ ਕੁਛ ਨਾ ਸਿਰਫ ਇਹਨੇ ਡਰਾਈ ਜਾ ਦੱਸ ਲੈਣੇ ਆ ਤੈਨੂੰ ਫਿਰ ਅੱਗੇ ਇੱਕ ਹੋਟਲ ਤੇ ਗਏ ਆ ਉੱਥੇ ਖਾਣਾ ਛਾਣਾ ਯਾਨੀ ਕਿ ਖਾਣਾ ਰੋਟੀ ਖਾਣੀ ਆ ਓਏ ਮੈਂ ਕਿਹਾ ਨਹੀਂ ਭਾਜੀ ਓਏ ਤੈਨੂੰ ਦੱਸਾਂ ਮੈਂ ਰੋਟੀ ਉਹਨਾਂ ਨੇ ਲਵਾਈ ਹੈ ਮੈਂ ਰੋਟੀ ਖਾਧੀ ਹੈ ਦੱਸ ਲੈਂਦੇ ਆ ਤੈਨੂੰ ਇਹ ਮੁੰਡਾ ਕਰ ਲੈਂਦੇ ਆ ਇਹ ਮੇਰੇ ਤੇ ਪ੍ਰੈਸ਼ਰ ਪਾਇਆ ਤੇ ਉਹ ਭਾਈ ਕੋਲ ਅੱਧੇ ਕੁ ਘੰਟੇ ਬਾਅਦ ਆਣਾ ਉਹਨਾਂ ਨੂੰ ਇੱਕ ਫੋਨ ਗਿਆ ਹੈ ਭਾ ਲਿਆਸ ਦਾ ਹੀ ਉਹ ਮੈਨੂੰ ਥੀਏਟਰ ਲਾ ਕੇ ਚਲੇ ਗਏ ਨੇ ਜੀ
ਤੇ ਭਾਲਿਆਸ ਕਹਿੰਦਾ ਅੱਛਾ ਜੀ ਮੈਂ ਆਪੇ ਸਮਝਾ ਲੈਣਾ ਮੁੰਡੇ ਨੂੰ, ਟੈਨਸ਼ਨ ਨਾ। ਮੈਂ ਸੌਰੀ ਕਾਸਟ ਦੇ ਗਲੇ ਲੱਗ ਲੱਗ ਕੇ ਰੋਣ ਡਿਆ ਇਸ ਤਰ੍ਹਾਂ ਰੋ ਰਿਹਾ, ਧੀ ਨਹੀਂ ਚੱਲੀ ਹੁੰਦੀ ਮੈਂ ਵੀ ਅੱਜ ਮੇਰੀ ਰੁਕਸ ਦੀ ਮੈਂ ਜਾ ਰਹੀ ਮਾਂ ਪਿਓ ਛੱਡ ਕੇ ਇਸ ਤਰ੍ਹਾਂ ਰੋ ਰਿਹਾ ਤੇ ਡਰਮ 'ਚ ਨਾਂ ਬੂਟਾ ਤੇ ਮੇਨ ਕੁੜੀ ਪੁੱਛ ਰਹੀ ਕੀ ਨਾਂ ਤੇਰਾ, ਬਾਜੀ ਫੈਸਰ ਹਮੇਰ ਇੱਕ ਖੁਸਰਾ ਕਹਿੰਦਾ ਮੈਨੂੰ ਨੈਕਲੈਸ ਲੈ ਕੇ ਦੇ, ਉਹਨੂੰ ਵਾਇਰ ਲੈ ਕੇ ਲੈ ਤਾ, ਉਹ ਵਾਇਰ ਲਾ ਲਾ ਕੇ ਨਵਲਟੀ ਪੁੱਲ ਤੇ ਘੋੜੇ ਨਹੀਂ ਖਲੋਤੇ, ਉਹਨਾਂ ਨੂੰ ਜਾ ਕੇ ਨਾ ਯਾਰ ਉਹੀ ਸਾਫ ਵਾਲਾ ਭਲਵਾਨ, ਹਨੇਰੇ ਦੇ ਵਿੱਚ ਕੁੱਤੇ ਨੂੰ ਕੋਈ ਇੱਥੇ ਕੀ ਕਾਂਡ ਡਿਆ ਸਾਵਾ ਘੁੰਮੀ ਸਾਫਾ ਕੋ ਮੇਰੇ ਵੀ ਕੁੱਤੇ ਨੇ ਕੀ ਕਰਨਾ ਆਵਾ ਉਹਨੇ ਘੁਮਾਈ ਰੱਖਣਾ। ਲੇਕਿਨ ਬੜੇ ਬੜੇ ਲੋਕ ਯਾਰ ਸਬਕ ਮੇਜ਼ ਵੀ ਹੁੰਦੇ ਨੇ ਜਿਹੜੇ ਕਿ ਯਾਦ ਆਉਂਦੇ ਨੇ। ਯਾਰ ਪੱਖਾ ਫਿਰਮਾ ਕਰਕੇ ਪਿੱਛੇ ਮੋਟਰ ਜਿਹੜੀ ਹੁੰਦੀ ਉੱਤੇ ਬੈਠਾ ਝੂਟੇ ਲੈ ਆਂਦੇ, ਉੱਥੇ ਬੱਚਾ ਪਾਇਆ। ਹਾਂ ਉਹਦੇ ਬੱਚਾ ਪਾਇਆ ਤਾਂ ਰੂਹ ਅਫਜ਼ਾ ਦੀ ਬੋਤਲ ਫੜ ਕੇ ਕਹੀ ਜਾਂਦੇ ਆਹ ਕਿਹਦੀ ਕਢਾ ਲਈ ਆ ਸਾਵਾ ਕਈ ਲੋਕ ਨੇ ਨਾ ਸਿਰਫ ਐਡਵਾਈਸ ਕਰਦੇ ਨੇ, ਨਸੀਹਤਾਂ ਕਰਦੇ ਰਹਿੰਦੇ ਨੇ। ਆਪ ਉਹਨਾਂ ਨੇ ਹਰ ਕਿਸਮ ਦੀ ਕੋਸ਼ਿਸ਼ ਕਰਕੇ ਨਾ ਐਂਡ ਤੇ ਅਸੀਂ ਕਹਿੰਦੇ ਹੁੰਦੇ ਨੇ ਕਿ ਜੋ ਯਾਰ ਅੱਲਾ ਨੂੰ ਮਨਜ਼ੂਰ, ਕੋਸ਼ਿਸ਼ ਉਹ ਪੂਰੀ ਕਰਦੇ ਹੈਗੇ ਨੇ। ਤੇ ਮਿੱਠਾ ਨਾ ਇਹਨੇ ਲਾਜ਼ਮੀ ਕਹਿਣਾ ਹੋਣਾ, ਬਾਂਦਰ ਦਾ ਵੀ ਕਹਿੰਦਾ ਇਦਾਂ ਦੇ ਬਾਂਦਰ ਭਾਈ ਮੈਂ ਚੀਚੇ ਜਾਵੇ ਮਸਤ ਵਾਲੀ ਨਹੀਂ ਆ ਮੇਰਾ ਦਰਾ ਭਲਵਾਨ ਵੀ ਉਹ ਕੀ ਬਾਤ ਹੈ ਮਿੱਠਾ। ਨਹੀਂ ਇਸ ਗੱਲੋਂ ਮਿੱਠੇ ਤੇ ਮੈਂ ਮਿੱਠੇ ਭਾਈ ਤੇ ਮੈਂ ਰਾਜ਼ੀ ਹਾਂ, ਮਾਸ਼ਾਅੱਲਾ ਲੁਤਰੀ ਦੀ ਠੀਕ ਹੈ, 24 ਘੰਟੇ ਲੱਗੇ ਹੀ ਰਹਿੰਦੇ ਨੇ, ਇਹਨਾਂ ਨੂੰ ਕੋਈ ਨਹੀਂ ਕਿਸੇ ਨਾਲ ਵੀ ਕੀ ਹੋਇਆ ਕੀ ਨਹੀਂ ਹੁਣ ਕੀ ਹੋਇਆ ਸੁੱਤੇ ਮੈਂ ਉੱਠ ਕੇ ਵੀ ਨਹੀਂ ਜੀ ਕਿਹਾ ਦਿੰਦੇ ਨੇ ਕਾਸਮ ਯਾਰ ਅਸੀਂ ਨਾ ਗੱਲ ਕੀਤੀ ਭਾਲਿਆਸ ਉਸਤਾਦ ਕਹਿੰਦਾ ਮੈਨੂੰ ਮਰਵਾਉਣਾ ਹੀ ਨਹੀਂ। ਯਾਰ ਤੁਸੀਂ ਉਸਤਾਦ ਭਾਈ ਜੀ ਲਿਆ ਕਹਿੰਦੇ ਸਾਨੂੰ ਦੇਖੋ ਭਾਈ ਬਸ ਕੋਈ ਕਰਿਆ ਆ ਦੇਖੀ ਕੀ ਨਾ ਆਸੂ ਉਹ ਸੋਇਆ ਕਿ ਦੂਸਰੀ ਦੇਵੀ ਲੱਗਣ ਲਈ। ਪਤਾ ਕੀ ਗੱਲ ਆ ਆਪਣਾ ਇਲਿਆਸ ਭਾਈ ਦੁਖੀ ਇਹਨੇ ਦੇਖਿਆ ਹੁਣ ਦਿਲ ਕਰਦਾ ਹੱਸੀ ਜਾਈਏ ਸੱਚੀ। ਇਸ ਤੋਂ ਪਹਿਲੇ ਕਿ ਤੁਹਾਡੀ ਬੇਬਸੀ ਤੇ ਕੋਈ ਹੱਸੇ ਆਪ ਹੱਸ ਕੇ ਉਹਨੂੰ ਪਰੇਸ਼ਾਨ ਕਰ ਦਿਓ। ਬੰਦ ਕਰ ਦੇ ਸੱਚੀ। ਵਾਹ ਵਾਹ ਵਾਹ। ਇਸ ਸ਼ੋਅ ਤੋਂ ਬਾਅਦ ਤੁਹਾਡੇ ਵਾਸਤੇ ਵੱਡੀ ਅਨਾਉਂਸਮੈਂਟ, ਆਪਾਂ ਸਾਰਿਆਂ ਨੇ ਬਹਿਣਾ ਭਾਈ ਫੈਸਲ ਦੀ ਗੱਡੀ 'ਚ, ਆਪਾਂ ਜਲਵੀ ਮਾਰਕੀਟ ਤੋਂ ਨਾਲੇ ਉਸਤਾਦ ਜੀ ਵਾਸਤੇ ਸਮੋਸੇ ਨਹੀਂ ਲਾਉਣੇ, ਨਾਲ ਆਪ ਸਾਰਿਆਂ ਨੇ ਖਾਣ ਜਾਣੀ। ਗੱਡੀ ਬਾਹਰ ਹੀ ਆ ਨਾ, ਵੈਰੀ ਗੁੱਡ, ਠੀਕ ਹੋ ਗਿਆ। ਲੇਕਿਨ ਮੈਨੂੰ ਬਾਈਵਾਦੀ ਚੀਜ਼ਾਂ ਮਨਾ ਵਾ। ਤੁਸੀਂ ਨਾਲ ਬੈਠੇ ਰਹੋ, ਤੁਸੀਂ ਥੋੜਾ ਪਿੱਛੇ ਉਤਰ ਜਿਓ। ਤੁਸੀਂ ਕੱਚੀ ਅੱਛਾ ਬਾਤ ਕਰ ਦੂਸਰਿਆਂ ਦੀ ਖੁਸ਼ੀ ਦੀ ਖਾਤਰ ਆਪਣੀ ਖੁਸ਼ੀ ਕੁਰਬਾਨ ਵੀ ਹੋਈਏ, ਕੋਈ ਐਸਾ ਰੌਲਾ ਨਹੀਂ। ਕਿਉਂ? ਇੰਨੇ ਹੀ ਇੱਧਰ ਤੁਹਾਨੂੰ ਭਾਜੀ ਜੀ ਹੁਣ ਤੁਹਾਨੂੰ ਬੰਦ ਪਾ, ਹੁਣ ਬੱਚੇ ਕਹਿ ਰਹੇ ਆ ਤੇ ਬੱਚਿਆਂ ਨੂੰ ਉਹਦਾ ਓਪੀਨੀਅਨ ਹੋਣਾ ਚਾਹੀਦਾ ਨਾ, ਅਗਰ ਕਿਸੇ ਨੂੰ ਚਲੋ ਤੁਸੀਂ ਕੋਈ ਹੋਰ ਸ਼ਾਇਦ ਉਹਦੇ ਮਤਬਦਲ ਖਵਾ ਮੈਂ ਖਵਾ ਦਾਂਗਾ, ਹਾਂਜੀ ਭਾਈ ਜਾਨ ਠੀਕ ਹੈ। ਓਕੇ ਉੱਥੇ ਕੋਲਡ ਡਰਿੰਕ ਕੋਈ ਜੂਸ ਵਗੈਰਾ ਤੁਹਾਨੂੰ ਕੋਈ ਨਹੀਂ ਖਾਲਸਾ, ਉਹ ਤਾਂ ਮੈਨੂੰ ਵੱਡਾ ਗੋਸ਼ਤ ਮਨਾ ਹੋ ਗਿਆ, ਓਕੇ ਛੋਟਾ ਗੋਸ਼ਤ ਮੈਨੂੰ ਕੀਮਾ ਲੈ ਦੇਣਾ 1 ਕਿਲੋ। ਨਹੀਂ ਤੇ ਕੀਮਾ ਤੈਨੂੰ ਵੱਡਾ ਮਨਾ ਹੋਣਾ ਹੀ ਹੈ, ਤੇਰੇ ਤੋਂ ਵੱਡਾ ਹੈ ਹੀ ਕੋਈ ਨਹੀਂ। ਛੋਟੇ ਜਿਹੇ ਕਾਕੇ ਨੂੰ ਕਾਲੂ ਨੇ ਨਾ ਬੂਟੀ ਪਿਆ ਕੇ ਝਲੂੰਗੀ ਚ ਪਾਤਾ, ਕਹਿੰਦਾ ਇਹਨੂੰ ਆਪੀ ਝੂਟੇ ਆਈ ਜਾਂਦੇ। ਕਈ ਬੰਦੇ ਹੁੰਦੇ ਨੇ ਨਾ, ਬੱਚੇ ਹੁੰਦੇ ਨੇ ਨਾ ਭਾ, ਉਹ ਨਾ ਉਹ ਆਪਣੇ ਬੱਚੇ ਦੀ ਸਿਫਤ ਦੱਸ, ਓਏ ਅੰਕਲ ਕੋ ਪੋਇਮ ਸੁਣਾਓ, ਪੋਇਮ ਸੁਣਾਓ। ਉਹ ਪੋਇਮ ਸੁਣਾਉਂਦਾ ਟਵਿੰਕਲ ਟਵਿੰਕਲ ਇਨ ਦ ਸਟਾਰ, ਤੇ ਕਾਲੂ ਆਪਣੇ ਬੱਚੇ ਨੂੰ ਕਹਿੰਦਾ ਓਏ ਓਏ ਮਾਂ ਦੀ ਗਾਲ ਕੱਢ ਕੇ ਦਿਖਾ ਦੇਣਾ ਵੇਖੀ। ਉਹ ਕੱਢੀ ਤਰ੍ਹਾਂ ਗਾਲ ਆ ਕਿੱਡਾ ਸੋਹਣਾ ਲੱਗਾ ਯਾਰ। ਯਾਰ ਪੀਰਾਂ ਦੇ ਕਵਾਲੀ ਹੋਣ ਦੇ ਤਾਂ ਹਲਕੀ ਜਿਹੀ ਬਾਰਿਸ਼ ਪਈ ਤੇ ਪੀਰਾਂ ਦੇ ਜੁੱਬੇ ਚ ਲੁਕਣ ਡਿਆ ਥੱਲੋਂ। ਉਹ ਕਹਿੰਦੇ ਤੁਹਾਨੂੰ ਪਿੱਛੇ ਕੌਣ ਪੜ ਗਿਆ? ਭਾਈ ਇਲਿਆਸ ਤੁਸੀਂ ਨਾ ਆਪਣੇ ਫੇਵਰਿਟ ਕਰੈਕਟਰ ਦੱਸੋ ਜਿਹੜੇ ਤੁਹਾਨੂੰ ਫੇਵਰਿਟ ਲੱਗਦੇ, ਔਰ ਤੁਸੀਂ ਜ਼ਿਆਦਾ ਹੁਣ ਤੱਕ ਕਿਹਦੀਆਂ ਗੱਲਾਂ ਤੇ ਜ਼ਿਆਦਾ ਲਾਫਟਰ, ਕਿਹਨੂੰ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ? ਦੇਖੋ ਜੀ ਮਿੱਠੇ ਭਾਈ, ਇੱਕ ਤੁਹਾਡਾ ਫੇਵਰਟ ਲਾਜ਼ਮੀ ਹੁੰਦਾ ਹੈ, ਕਿਸੇ ਵੀ ਸ਼ੋਅ ਵਿੱਚ ਨਾ ਇੱਕ ਫੇਵਰਟ ਤੁਹਾਡਾ ਬੰਦਾ ਲਾਜ਼ਮੀ ਹੁੰਦਾ ਹੈ, ਲੇਕਿਨ ਇੱਕ ਨੂੰ ਅੱਛਾ ਕਹਿ ਕੇ ਨਾ ਜਿਹੜਾ 2000 ਬੰਦਾ ਉਹਦੇ ਦਿਲੋਂ ਨਾ ਲੱਥੋ। ਓਏ 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 ਯਾਰ ਇਹ ਮਿੱਠਾ ਸਾਹਿਬ ਜਿਹਨੂੰ ਤੁਸੀਂ ਲਾਇਕ ਕਰਦੇ ਹੋ ਸਕਦਾ ਤੁਹਾਨੂੰ ਸਭ ਤੋਂ ਬੁਰਾ ਉਹ ਹੀ ਸਮਝਦਾ ਹੋਵੇ। ਵਾਹ 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 ਬਹੁਤ ਅੱਛੇ, ਵਾਹ ਕੀ ਕਹਿੰਦੇ ਔਰ ਜ਼ਿੰਦਗੀ ਰੋਜ਼ ਇੱਕ ਨਵਾਂ ਸਬਕ ਦੇ ਕੇ ਜਾਂਦੀ। ਨਹੀਂ ਉਹ ਮਿੱਠੇ ਦਾ ਮਤਲਬ ਸੀ ਕਿ ਮਾਨੂਲਾ ਸਾਹਿਬ, ਮਸਤਾਨਾ ਸਾਹਿਬ, ਉਹਨਾਂ ਚੋਂ ਦੱਸੋ। ਮੈਂ ਤਾਰਕ ਜਵੇਦ ਸਾਹਿਬ ਜਿੰਨੇ ਵੀ ਆ। ਅਮਾਨ ਸਾਹਿਬ ਨੂੰ ਬੜੇ ਅੱਛੇ ਤਰੀਕੇ ਨਾਲ ਬੜੇ ਗੌਰ ਨਾਲ ਸੁਣਦਾ ਸੀ। ਟਿਆੜੀ ਸਾਹਿਬ ਨਾਲ ਮੇਰੀ ਯਾਰੀ ਸੀ। ਸਰਦਾਰ ਸਾਹਿਬ ਮੇਰੇ ਵੱਡੇ ਭਾਈਆਂ ਚੋਂ, ਅੱਲਾ ਉਹਨਾਂ ਦਾ ਆਮੀਨ। ਇਹਨਾਂ ਦੇ ਮੇਰੇ ਭਰਾਵਾਂ ਦੇ ਸਨ। ਵਾਹ ਵਾਹ। ਤੇ ਕਾਪੀ ਮੈਂ ਆਮ ਲੈਬ ਚ ਤੁਰਨ ਫਿਰਨ ਚ ਤਾਰਜੇ ਸਾਹਿਬ ਨੂੰ ਬਹੁਤ ਕੀਤਾ। ਮਤਲਬ ਜਿਹੜੀ ਗੱਲ ਤੇ ਰੁਕ ਗਿਆ ਭਾਵੇਂ ਕਾਪੀ। ਹਾਂ ਮੇਰੇ ਫੇਵਰਿਟ ਸੀ ਤਾਰਿਕ ਜਵੇਦ ਸਾਹਿਬ। ਚਲੋ ਯਾਰ ਤੇ ਅੱਲਾ ਜਨਤਾ ਹੈ ਤਾਰ ਸਾਹਿਬ ਕਹਿੰਦੇ ਸੀ ਮੇਰੇ ਭਾਈ ਚ ਤੇਰੀ ਖੁਸ਼ਬੂ ਆਉਂਦੀ, ਬਾਕੀ ਕਿਸੇ ਸ਼ਿਗਰਤ ਚੋਂ ਨਹੀਂ ਆਉਂਦੀ, ਤੁਰਦਿਆਂ ਫਿਰਦਿਆਂ। ਬੜੀ ਗੱਲ। ਨਹੀਂ ਉਹਨਾਂ ਨਾਲ ਹੀ ਅਤਰ ਲਾਉਂਦੇ ਸੀ ਤੁਸੀਂ? ਨਹੀਂ ਉਦੋਂ ਉੱਦਾਂ ਤੱਕ ਤਾਂ ਰਿਵਾਜ ਹੁੰਦਾ ਸੀ ਭਾਜੀ। ਅੱਛਾ ਜੀ ਉਦੋਂ ਤਾਂ ਸਾਬਣ ਹੀ ਹੁੰਦਾ ਸੀ ਖੁਸ਼ਬੂ ਵਾਲਾ ਲਾ ਲੈਣਾ। ਮੈਂ ਕਹਿੰਦਾ ਉਹਨੂੰ ਅਗਰਬੱਤੀ ਬਗਲਾ ਜਾਣੀ ਕਰਕੇ ਹਲਕੀ ਜੀ। ਨਹੀਂ ਯਾਰ ਠੀਕ ਹੈ ਜੋ ਵੀ ਹੈ ਯਾਰ। ਅਜੇ ਵੇਖ ਲਓ ਪਰਫਿਊਮ ਨਹੀਂ ਗਿਆ ਉੱਥੇ ਮੱਕੂ ਖਾਣੇ। ਉਹ ਯਾਰ ਪਾਸਾ ਚ ਮੱਕੂ ਆਣੇ ਯਾਰ, ਤੇਰੀ ਮਿਹਰਬਾਨੀ ਤੋਂ ਆਉਣਾ ਵਾ ਯਾਰ। ਪਾਣੀ ਸੇ ਜਿਸਮ ਤੇ ਪਾ ਕੇ ਨਾ ਸਾਬਣ ਮਾਲ ਕੇ ਬਾਹਰ ਆ ਜਾਂਦੇ ਨੇ, ਸਾਬਣ ਦੀ ਖੁਸ਼ਬੂ ਆਉਂਦੀ ਰਹਿੰਦੀ। ਇਹ ਇਹਦਾ ਇਲਾਕਾ ਵਾਹਦ ਇਲਾਕਾ ਜਿੱਥੇ
ਘੰਟਾ ਬਾਂਦਰ ਨੇ ਤਮਾਸ਼ਾ ਕੀਤਾ ਤੇ ਬਾਂਦਰ ਮਾਲਕ ਨੂੰ ਕਹਿੰਦੇ ਕਿੱਥੇ ਲੈ ਆਏ ਮੈਨੂੰ ਯਾਰ ਉਹਨੂੰ ਕੁਝ ਨਹੀਂ ਹੋਇਆ ਵਿਚਾਰੇ ਅੱਛਾ ਯਾਰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਐਫਰਟ ਕਰਦੇ ਰਹਿੰਦੇ ਆ ਡੇਲੀ ਯਾਨੀ ਕਿ ਸ਼ੋਅ ਕਰਨਾ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਹਾਸੇ ਵੰਡੀਏ ਮੁਸਕਰਾਹਟਾਂ ਵੰਡੀਏ ਤੇ ਯਾਰ ਸਾਡੀ ਸਲਾਹ ਕਰਿਆ ਕਰੋ ਮੁਹੱਬਤਾਂ ਵੰਡਿਆ ਕਰੋ ਤੁਸੀਂ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਹੋ ਨਾਲੇ ਦੁਆ ਕਰੋ ਇਹ ਗਰਮੀ ਦਾ ਜ਼ੋਰ ਥੋੜਾ ਟੁੱਟੇ ਬਦਲਬਾਜ਼ੀ ਹਲਕੀ ਜੀ ਹੋਈ ਆ ਦੁਆ ਕਰੋ ਹਲਕੀ ਜੀ ਭੂਰ ਪਵੇ ਹਦਾਇਤ ਵਾਲੀ ਜਰਾ ਥੋੜਾ ਮਜ਼ਾ ਆਵੇ ਚਿਹਰੇ ਹੋਰ ਤਰ੍ਹਾਂ ਦੇ ਹੋ ਗਏ ਆ ਪਕੌੜੇ ਸੜ ਗਈਆਂ ਲੜਕੇ ਦੁਆ ਕਰੋ ਬਾਰਿਸ਼ ਆਵੇ ਇਦਾਂ ਦੀਆਂ ਹੋਰ ਚੀਜ਼ਾਂ ਨਿਕਲਣ ਰੌਣਕ ਲੱਗੀ ਰਵੇ ਹਾਲ ਦੇ ਵਾਲੇ ਲੇਕਿਨ ਇਹ ਵੇ ਕਿ ਅਗਲਾ ਜਿਹੜਾ ਮਹੀਨਾ ਆ ਰਿਹਾ ਸੌਣ ਭਾਦੋਂ ਦਾ ਉਹਦੇ 'ਚ ਜ਼ਰਾ ਖਿਆਲ ਰੱਖਣਾ ਬੱਚਿਆਂ ਦਾ ਵੀ ਆਪਣਾ ਵੀ ਤਾਂ ਕਿ ਨਾ ਉਦੋਂ ਕਹਿੰਦੇ ਨੇ ਜ਼ਮੀਨ ਇੰਨੀ ਤਪਸ਼ ਵਾਲੀ ਹੁੰਦੀ ਕਿ ਜ਼ਮੀਨ ਦੇ ਜਾਨਵਰ ਵੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਲਾਹ ਪਾਕ ਆਪਣੇ ਹਿਫਜ਼ੋ ਮਾਨ 'ਚ ਰੱਖੇ ਸਾਰਿਆਂ ਨੂੰ ਤੇ ਆਪਣਾ ਖਿਆਲ ਰੱਖਣਾ ਅੱਲਾਹ ਹਾਫਿਜ਼